मैं ਤਾਂ ਨਾ ਭੈਣੇ ਇੰਨੇ ਸਾਊਂਡ ਦੀ ਰਸ ਪਾਈ ਹੈ ਸੋਹਣਾ ਵੀ ਦੇਖ ਲੈ ਕਿੰਨਾ ਸਹੀ ਕਹਿੰਨੀ ਆ ਭੈਣੇ ਤੇਰੀ ਧੀ ਤਾਂ ਮੌਜਾਂ ਕਰੂ ਮੌਜਾਂ ਜੋ ਰੱਬ ਨੂੰ ਮਨਜ਼ੂਰ ਹੈ ਉਹ ਕਾਕਾ ਜੀ ਇਹਦੇ ਨਾਲੋਂ ਤਾਂ ਚਾਕੀ ਲਓ ਭਾਜੀ ਮੁੰਡਾ ਕੁੜੀ ਇੱਕ ਦੂਸਰੇ ਨੂੰ ਪਸੰਦ ਕਰ ਲੈਣ ਫਿਰ ਕਰਦੇ ਆ ਮੂੰਹ ਮਿੱਠਾ ਗਗਨ ਹਾਂਜੀ ਮੰਮਾ ਆ ਜਾ ਬੇਟਾ ਹਾਂਜੀ ਦੇਖ ਲੈ ਬਸ ਇਹ ਸੋਹਣੀ ਨਹੀਂ ਹੈਗੀ ਚੜੇਲ ਜੀ ਕਿਤੇ ਚੱਟਾ ਖਲਾਰ ਕੇ ਨਾ ਕਰਦੇ ਮੇਰੇ ਵੱਲੋਂ ਹਾਂ ਹੈ ਜੀ ਹਾਂ ਹੈ ਹਾਂ ਓਏ ਏਦਾਂ ਕਿਦਾਂ ਹਾਂ ਕਰਤੀ ਬਹਿ ਜਾ ਹਾਂ ਅਸਲ 'ਚ ਜੀ ਇਹਨੇ ਪਹਿਲਾਂ ਕਹਿਤਾ ਸੀ ਵੀ ਮੇਰੇ ਕੋਲ ਟਾਈਮ ਘੱਟ ਹੈ ਇਹਨੇ ਕਿਸੇ ਖਾਸ ਕੰਮ ਲਈ ਸ਼ਹਿਰ ਜਾਣਾ ਇਸ ਕਰਕੇ ਸਿੱਧੀ ਜੀ ਗੱਲ ਕਹਿਤੀ ਜਿਹੜੇ ਬੰਦੇ ਕੋਲ ਆਪਣੀ ਲਾਈਫ ਦਾ ਐਡਾ ਵੱਡਾ ਫੈਸਲਾ ਲੈਣ ਦਾ ਟਾਈਮ ਨਹੀਂ ਉਹ ਕੱਲ ਨੂੰ ਮੇਰੇ ਨਾਲ ਲਾਈਫ ਕਿਵੇਂ ਬਿਤਾਏਗਾ ਭੂਆ ਜੀ ਮੈਂ ਨਾ ਤਾਂ ਕੁਝ ਸਵਾਲ ਪੁੱਛਣਾ ਚਾਹੁੰਦੀ ਆ ਪੁੱਛ ਪੁੱਤ ਅਸੀਂ ਪੁਰਾਣੇ ਰਿਵਾਜ ਦੇ ਨਹੀਂ ਆ ਪੁੱਛ ਲੈ ਹਾਂ ਧੀਏ ਪੁੱਛ ਲੈ ਬਾਈ ਦਾ ਵੇ ਕੀ ਕੰਮ ਜਾਣਾ ਸੀ ਤੁਸੀਂ ਕੰਮ ਨੂੰ ਕੀ ਮੈਂ ਗੰਨੇ ਦੀ ਪਰਚੀ ਕਟਾਉਣ ਜਾਣਾ ਜੀ ਉਹ ਤਾਂ ਤਾਈ ਐਵੇਂ ਭਕਾਈ ਮਾਰੀ ਜਾਂਦੀ ਹੈ ਅੱਛਾ ਇਹ ਦੱਸੋ ਤੁਸੀਂ ਵਿਆਹ ਲਈ ਇੰਨੀ ਛੇਤੀ ਹਾਂ ਕਿਵੇਂ ਕਰਤੀ ਉਹ ਤਾਂ ਜਦੋਂ ਦਾ ਤਾਈ ਨੇ ਮੈਨੂੰ ਦੱਸਿਆ ਸੀ ਨਾ ਕਿ ਤੁਸੀਂ ਚੰਡੀਗੜ੍ਹ ਪੜ੍ਹਦੇ ਹੋ ਹਾਂ ਤਾਂ ਮੇਰੀ ਉਦੋਂ ਹੀ ਨਿਕਲ ਗਈ ਸੀ ਤੁਸੀਂ ਆਪ ਕਿੰਨਾ ਪੜ੍ਹੇ ਹੋ ਮੈਂ ਤਾਂ ਬਹੁਤ ਪੜ੍ਹਿਆ ਜੀ ਮੈਂ ਚੌਥੀ ਤੱਕ ਪੜ੍ਹਿਆ ਰਾਤ ਦੇ 12 ਵਜੇ ਤੱਕ ਪੜ੍ਹਦਾ ਰਹਿੰਦਾ ਹੁੰਦਾ ਸੀ ਬਹੁਤ ਪੜਿਆ ਜੀ ਉਹ ਤਾਂ ਸੁੱਖ ਨਾਲ ਸਾਡੇ ਪਾਪਾ ਜੀ ਦੀ ਕਹਿ ਬੋਲ ਗਈ ਸੀ ਤਾਂ ਕਹਿ ਤੂੰ ਤਾਂ ਚੁੱਪ ਹੀ ਕਰ ਜਾ ਉਹ ਜੀ ਇਹਨਾਂ ਦੇ ਪਾਪਾ ਜੀ ਪੂਰੇ ਹੋ ਗਏ ਸੀ ਛੋਟੇ ਹੁੰਦਿਆਂ ਦੇ ਨਿੱਕੇ ਨਿੱਕੇ ਨਿਆਣਿਆਂ ਦੇ ਉੱਤੇ ਬੋਝ ਪੈ ਗਿਆ ਘਰ ਦਾ ਪੜ੍ਹਾਈ ਛੱਡਣੀ ਪੈ ਗਈ ਪੜਨ ਨੂੰ ਤਾਂ ਬਹੁਤ ਹੁਸ਼ਿਆਰ ਸੀ ਤੁਸੀਂ ਕੁਝ ਹੋਰ ਪੁੱਛਣਾ ਤਾਂ ਪੁੱਛ ਲਓ ਨਹੀਂ ਜੀ ਡਿਸੀਜਨ ਲੈ ਲਈ ਨਾ ਕਾਫੀ ਹੈ ਕੀ ਲੈਣ ਲਈ ਫੈਸਲਾ ਮਤਲਬ ਤੁਸੀਂ ਵਿਆਹ ਲਈ ਰਾਜ਼ੀ ਹੋ ਹਾਂਜੀ ਰਾਜੀ ਚੱਕੋ ਪਰ ਮਿਸਟਰ ਤੁਹਾਡੇ ਨਾਲ ਨਹੀਂ ਭੂਆ ਜੀ ਮੈਂ ਵਿਆਹ ਕਰਾਉਣਾ ਹੈ ਪਰ ਇਹੋ ਜਿਹੀ ਅਨਪੜ੍ਹ ਤੇ ਦੇਸੀ ਨਾਲ ਨਹੀਂ ਕੱਲ ਨੂੰ ਮੈਂ ਕਿਤੇ ਜੌਬ ਤੇ ਜਾਣਾ ਹੈ ਇਹਨੂੰ ਤਾਂ ਮੈਂ ਘਰੇ ਵੀ ਨਹੀਂ ਛੱਡ ਕੇ ਜਾ ਸਕਦੀ ਪਲੀਜ਼ ਤੁਸੀਂ ਮੈਨੂੰ ਮਾਫ ਕਰੋ ਤੇ ਇਹਦੇ ਲਈ ਕੋਈ ਗੋਹਾ ਕੂੜਾ ਚੱਕਣ ਵਾਲੀ ਲੱਭੋ ਰੰਨਾ ਵਾਲਿਆਂ ਤੇ ਪੱਕਣ ਪਰੌਂਠੇ ਬਈ ਛੜਿਆਂ ਦੀ ਅੱਗ ਨਾ ਬਲੇ ਨਾ ਹੁਣ ਤੂੰ ਦੱਸ ਪੰਤੀ ਜੇ ਮੈਂ ਹੁਣ ਪੜ੍ਹਿਆ ਲਿਖਿਆ ਨਹੀਂ ਤਾਂ ਇਹਦੇ 'ਚ ਮੇਰਾ ਕੋਈ ਕਸੂਰ ਹੈ ਨਹੀਂ ਕਸੂਰ ਤਾਂ ਉਦੋਂ ਹੀ ਆ ਵਿਚਾਰੀ ਦਾ ਜਿਹੜੀ ਆ ਪੜ੍ਹ ਲੇਗੀ ਮੈਨੂੰ ਕਹਿੰਦੀ ਤੂੰ ਦੇਸੀ ਆ ਤੈਨੂੰ ਕੁਝ ਨਹੀਂ ਪਤਾ ਨਾ ਹੁਣ ਵਿਆਹ 'ਚ 4 ਲਾਵਾਂ ਹੀ ਲੈਣੀਆਂ ਹੁੰਦੀਆਂ ਨੇ ਹੋਰ ਉੱਥੇ ਮਨੀਮੀ ਕਰਨੀ ਹੈ ਇਹ ਜਿਹੜਾ ਜਨਾਨੀ ਨਾਂ ਦਾ ਜੀਵ ਹੈ ਨਾ ਭੋਲਿਆ ਪੰਛੀਆ ਇਹਦੇ ਮਨ ਦੀਆਂ ਨਹੀਂ ਕੋਈ ਸਮਝ ਸਕਿਆ ਇਹਦਾ ਪਤਾ ਨਹੀਂ ਕਿਹਨੂੰ ਕਿਹੜੇ ਵੇਲੇ ਹਾਂ ਕਰਦੇ ਤੇ ਕਿਹਨੂੰ ਕਿਹੜੇ ਵੇਲੇ ਨਾ ਕਰਦੇ ਇਸੇ ਕਰਕੇ ਇਸ ਚੱਕਰ 'ਚ ਮੈਂ ਨਹੀਂ ਪਿਆ ਨਹੀਂ ਮੇਰੇ ਮਗਰ ਥੋੜੀਆਂ ਦੀ ਕੋਈ ਭੰਤੀ ਕਰਦੀਆਂ ਫਿਰਦੀਆਂ ਮੈਂ ਤਾਂ ਆਪ ਤੈਨੂੰ ਇਹੀ ਸਲਾਹ ਦਿੰਨਾ ਵੀ ਆ ਵਿਆਹ ਬੂ ਵਾਲੇ ਚੱਕਰ 'ਚ ਪੈਣੋਂ ਰਹਿਣ ਦੇ ਜਿਹੜੇ 4 ਛਿੱਲੜ ਨੇ ਤੇਰੇ ਕੋਲੇ ਚੁੱਪ ਕਰਕੇ ਉਹਨਾਂ ਦੀ ਇੱਕ ਮੱਝ ਲੈ ਲੈ ਘਰੇ ਰੱਖਣ ਵਾਸਤੇ ਨਾ ਹੋਰ ਮੱਝ ਸਕੂਲ ਭੇਜੀ ਦੀ ਹੈ ਉਹ ਮੇਰੀ ਰੋਟੀ ਏ ਸੜਾਤੀ ਦੀ ਲੋ ਆ ਗਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਓ ਜੀ ਜੀ ਆਇਆਂ ਨੂੰ ਬੈਠੋ ਆਓ ਭੈਣ ਜੀ ਆਓ ਜੀ ਆਓ ਇਹਨਾਂ ਬੈਠੋ ਜੀ ਸੋਫੇ ਬੈਠੋ ਗੰਦੇ ਸੋਫੇ ਨੇ ਇਹਨਾਂ ਨੇ ਤੇ ਵਿਹੜੇ 'ਚ ਏਸੀ ਵੀ ਨਹੀਂ ਲਗਵਾਇਆ ਸਾਡੇ ਤਾਂ ਮੱਝਾਂ ਦੇ ਵਾੜੇ 'ਚ ਵੀ ਏਸੀ ਲੱਗੇ ਨੇ ਤੁਸੀਂ ਵੀ ਬੈਠੋ ਭੈਣ ਜੀ ਹੋਰ ਸਭ ਸੁੱਖ ਸਾਂਦ ਹੈ ਜੀ ਤੁਸੀਂ ਸੁਖ ਸਾਨੂੰ ਛੱਡੋ ਕੁੜੀ ਨੂੰ ਬੁਲਾਓ ਮੈਂ ਕੰਮ ਜਾਣਾ ਵੈਸੇ ਕਾਕਾ ਜੀ ਕੰਮ ਕੀ ਆ ਆਪਣਾ ਆਪਣਾ ਆਪਣੇ ਨੂੰ ਤੁਸੀਂ ਮੇਰੇ ਨਾਲ ਹਿੱਸਾ ਪਾਇਆ ਜਾਂ ਤੁਸੀਂ ਮੈਨੂੰ ਲੋਨ ਦਿੱਤਾ ਮੇਰਾ ਕੰਮ ਹੈ ਮੇਰਾ ਆਪਣਾ ਮਸੀਂ ਕੰਮ ਸ਼ੁਰੂ ਕੀਤਾ ਅਗੇ ਆਪਣਾ ਵੈਸੇ ਬੇਟਾ ਜੀ ਇਹਨਾਂ ਨੇ ਤਾਂ ਸਵੈਕੀ ਪੁੱਛ ਲਿਆ ਤੁਹਾਨੂੰ ਵੀ ਤੁਸੀਂ ਕੀ ਕੰਮ ਚਲਾਇਆ ਹੋਇਆ ਐਕਚੁਅਲੀ ਆਂਟੀ ਅਜੇ ਕੰਮ ਚਲਾਇਆ ਨਹੀਂ ਕੰਮ ਚਲਾਉਣਾ ਕੀ ਹੈ ਉਹਦੇ ਵਾਸਤੇ ਮੀਟਿੰਗਸ ਚੱਲ ਰਹੀਆਂ ਨੇ ਕਿਉਂ ਮਾਂ ਹਾਂ
ਅਸਲ 'ਚ ਭੈਣ ਜੀ ਮੀਟਿੰਗਾਂ ਹੀ ਇੰਨੀਆਂ ਹੁੰਦੀਆਂ ਨਾ ਸਵੇਰੇ ਸ਼ਾਮ ਵਿਚਾਰੇ ਨੂੰ ਕੰਮ ਕਰਨ ਦਾ ਤਾਂ ਵੇਲ ਹੀ ਨਹੀਂ ਮਿਲਿਆ ਅਜੇ। ਤੁਸੀਂ ਜੱਪਲੀਆਂ ਨਾ ਮਾਰੋ, ਕੁੜੀ ਨੂੰ ਬੁਲਾਓ, ਮੈਨੂੰ ਹੋਰ ਵੀ ਬਹੁਤ ਕੰਮ ਨੇ। ਸਤਿ ਸ੍ਰੀ ਅਕਾਲ ਜੀ। ਲਓ ਜੀ ਪਹਿਲਾਂ ਚਾਹ ਪੀਓ। ਚਾਹ ਚੂ ਨੂੰ ਛੱਡੋ, ਆਪਣੀ ਕੰਮ ਵਾਲੀ ਨੂੰ ਕਹੋ ਕਿ ਕੁੜੀ ਨੂੰ ਲੈ ਕੇ ਆਵੇ। ਪੁੱਤ ਕੰਮ ਵਾਲੀ ਨਹੀਂ, ਇਹੀ ਤਾਂ ਕੁੜੀ ਹੈ। ਹੈ ਇਹ ਕੁੜੀ ਹੈ? ਹਾਂ। ਮੇਰੇ ਵੱਲੋਂ ਨਾ ਹੈ, ਨਾ ਹੈ ਜੀ ਨਾ। ਮੇਰੇ ਵਰਗੇ ਮਾਡਰਨ ਮੁੰਡੇ ਨੂੰ ਤੁਸੀਂ ਆਹ ਦਿਖਾਉਣ ਲਿਆਏ ਹੋ? ਓਹੋ ਏਦਾਂ ਕਿੱਦਾਂ ਨਾ ਹੈ? ਚੱਲ ਤੂੰ ਬੈਠ। ਨੋ ਭਾਬੀ। ਪੁੱਤ ਤੂੰ ਕੱਪੜਾ ਤੇ ਨਾ ਜਾ, ਮੰਜੂ ਕੁੜੀ ਹੈ ਬੜੀ ਮਾਡਰਨ। ਲੈ ਮਾਡਰਨ ਆਂਟੀ ਇਹ ਪਰੌਂਠੇ ਦਾ ਪੀਜ਼ਾ ਬਣਾ ਲੈਂਦੀ ਹੈ। ਬਹੁਤ ਟਾਈਮ ਵੇਸਟ ਹੋ ਰਿਹਾ ਯਾਰ। ਆਂਟੀ ਮੈਂ ਤਾਂ ਕੁਝ ਸਵਾਲ ਪੁੱਛਣਾ ਚਾਹੁੰਦਾ। ਹਾਂ ਹਾਂ ਪੁੱਛੋ ਜੀ ਪੁੱਛੋ, ਅਸੀਂ ਕਿਹੜਾ ਪੁਰਾਣੇ ਖਿਆਲਾਂ ਦੇ ਆ। ਬਾਈ ਦੇ ਵੇ ਤੁਹਾਨੂੰ ਲੈਪਟਾਪ ਚਲਾਉਣਾ ਆਉਂਦਾ? ਮੈਂ ਕਿਹਾ ਸੀ ਜੀ ਬੇਬੇ ਬਾਪੂ ਨੂੰ ਕਿ ਮੈਨੂੰ ਸਿਖਾ ਦਿਓ। ਕਹਿੰਦੇ ਸ਼ਹਿਰ ਦੇ ਵਿੱਚ ਭੀੜ ਭੜੱਕਾ ਬੜਾ ਹੁੰਦਾ ਹੈ, ਐਵੇਂ ਕਿਸੇ ਦੇ ਵਿੱਚ ਮਾਰੇਂਗੀ। ਤੂੰ ਰਹਿਣ ਹੀ ਦੇ। ਮੈਂ ਲੈਪਟਾਪ ਬਾਰੇ ਪੁੱਛਿਆ, ਟਰਾਲਾ ਨਹੀਂ। ਤੁਹਾਨੂੰ ਆਉਂਦਾ ਕੀ ਹੈ? ਇਸ ਟਾਈਮ ਦਾ ਜੀ ਚੱਕਰ ਆ ਰਿਹਾ ਹੈ। ਓ ਹਾਏ ਮਾਂ ਮਰਚੇ, ਇਹਨੂੰ ਵਿਆਹ ਤੋਂ ਪਹਿਲਾਂ ਚੱਕਰ ਆਉਣ ਲੱਗ ਪਏ। ਬੇਬੇ ਤੂੰ ਤਾਂ ਚੁੱਪ ਹੀ ਕਰ ਜਾ। ਉਂਝ ਪੁੱਤ ਕੁੜੀ ਹੈ ਬੜੀ ਕਾਮੀ। 10-10 ਮੱਝਾਂ ਦਾ ਗੋਹਾ ਕੱਲੀ ਹੀ ਚੱਕ ਲੈਂਦੀ ਆ। ਆਏ ਹਾਏ ਚੀ 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 ਇਹ ਗੋਆ ਵੀ ਚੱਕਦੀ ਹੈ। ਉਹ ਤਾਈ ਸਾਨੂੰ ਇਹੋ ਜਿਹੇ ਪਰਿਵਾਰ ਦਾ ਰਿਸ਼ਤਾ ਕਰਾਉਣ ਲੱਗੀ ਸੀ। ਸਰਦਾਰ ਜੀ ਸਾਡੀਆਂ ਤਾਂ ਮੱਝਾਂ ਵੀ ਇੰਨੀਆਂ ਮਾਡਰਨ ਨੇ ਕਿ ਅੰਗਰੇਜ਼ੀ ਸੀਟ ਤੋਂ ਬਿਨਾ ਗੋਆ ਨਹੀਂ ਕਰਦੀਆਂ। ਤੇ ਜੇ ਕਿਸੇ ਨੂੰ ਮਹੱਲੇ 'ਚ ਪਾਥੀਆਂ ਚਾਹੀਦੀਆਂ ਹੋਣ ਨਾ ਤੇ ਸਾਡੇ ਘਰ ਦਾ ਆ ਕੇ ਗਟਰ ਦਾ ਢੱਕਣ ਚੁੱਕਦਾ ਤੇ ਟੋਕਰਾ ਭਰ ਕੇ ਲੈ ਜਾਂਦਾ। ਹਾਂ ਇੰਗਲੈਂਡ ਤੋਂ ਲੈ ਕੇ ਆਏ ਸੀ ਇਹਨਾਂ ਦੇ ਪਾਪਾ ਜੀ ਮੱਝਾਂ, ਕਹਿ ਹੋਣ ਤੋਂ ਪਹਿਲਾਂ। ਭੈਣ ਜੀ ਕੁਝ ਜ਼ਿਆਦਾ ਨਹੀਂ ਹੋ ਗਿਆ? ਤੁਹਾਨੂੰ ਤੇ ਲੱਗਣਾ ਹੀ ਹੈ ਜ਼ਿਆਦਾ, ਖੁੱਲੇ 'ਚ ਸ਼ਾਟ ਜਾਣ ਵਾਲੇ। ਛੀ 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 ਛੀ। ਐਦਾਂ ਨਾ ਕਹੋ, ਸਾਡਾ ਕੌਨਫੀਡੈਂਸ ਜਮਾ ਖਤਮ ਹੋ ਜਾਣਾ ਹੈ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਤੁਸੀਂ ਕੌਨਫੀਡੈਂਸ ਚੱਕੀ ਕਿਹੜੀ ਗੱਲ ਦਾ ਫਿਰਦੇ ਹੋ? ਪੁੱਤ ਇਹਦਾ ਮਤਲਬ ਤੇਰੀ ਨਾ ਹੈ? ਨਾ ਮੇਰੇ ਵੱਲੋਂ ਵਾਰਨਿੰਗ ਹੈ। ਖਬਰਦਾਰ ਆਂਟੀ, ਜੇ ਅੱਜ ਤੋਂ ਬਾਅਦ ਇਦਾਂ ਦੀ ਕਿਸੇ ਦੇਸੀ ਕੁੜੀ ਦਾ ਰਿਸ਼ਤਾ ਲੈ ਕੇ ਆਂਦਾ ਮੇਰੇ ਲਈ। ਮੈਂ ਚੱਲਿਆ, ਤੁਸੀਂ ਹੋਰ ਬੇਇੱਜ਼ਤੀ ਕਰਨੀ ਹੈ ਤਾਂ ਕਰ ਲਓ। ਵੈਸੇ ਕਸਰ ਤਾਂ ਸੀ ਕੋਈ ਨਹੀਂ। ਹੈਲੋ 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 ਆ ਲੈ ਫੜ ਰੋਟੀ ਚੋਪੜਦਾ। ਕਿਉਂ ਨਾ? ਨਹੀਂ ਗਰੀਸ ਨਾਲ। ਬੇਬੇ ਅੱਜ ਕੱਲ ਦੀਆਂ ਕੁੜੀਆਂ ਦੇ ਨਖਰੇ ਮਾਨ ਨਹੀਂ, ਬਥੇਰਾ ਕੁਝ ਵੇਖਦੀਆਂ ਅਗਲੀਆਂ ਮੁੰਡੇ 'ਚ। ਆਪਾਂ ਕਿੰਨੀ ਥਾਈਂ ਗੱਲ ਚਲਾਈ, ਬਣਿਆ ਕਦੇ ਕੁਛ? ਜੇ ਤੂੰ ਠੰਡੇ ਮਤੇ ਨਾਲ ਸਾਡੀ ਗੱਲ ਸੁਣ ਲੈ ਨਾ ਤਾਂ ਮੀਤੋ ਦੀ ਨਜ਼ਰ 'ਚ ਹੈਗੀ ਹੈ ਕੁੜੀ, ਬਹੁਤ ਸੋਹਣੀ ਤੇ ਸਿੱਧੀ ਸਾਦੀ ਹੈ ਵਿਚਾਰੀ। ਜਿਹਦੀ ਆਪ ਦੀ ਨਿਗਾਹ ਟੇਢੀ ਆ, ਕੁੜੀ ਸਵਾ ਸਿੱਧੀ ਲੱਭੂਗੀ। ਇੱਕ ਤਾਂ ਮੈਂ ਤੇਰੇ ਪੁੱਤ ਦਾ ਘਰ ਵਸਾਵਾਂ, ਉੱਤੋਂ ਤੇਰੀਆਂ ਗੱਲਾਂ ਸੁਣਾ। ਤੂੰ ਰਹਿਣ ਦੇ ਜੀ, ਕੋਈ ਲੋੜ ਨਹੀਂ ਗੱਲ ਕਰਨ ਦੀ। ਸਾਡੀ ਕੰਮੋਂ ਨੂੰ ਰਿਸ਼ਤਿਆਂ ਦਾ ਘਾਟਾ ਨਹੀਂ। ਕੰਮੋ ਤੇਰੇ ਮਾਮੇ ਦੀ ਧੀ? ਹਾਏ ਨੀ ਜਿਹਨੂੰ ਸਾਲ ਪਿੱਛੋਂ ਦੇ ਸਹੁਰਿਆਂ ਨੇ ਛੱਡਤਾ ਸੀ। ਨੀ ਪਟਵੇਲੀ ਪੈਣੀਆਂ ਤੇਰਾ ਬੇੜਾ ਬਹਿ ਜਾ ਇਹੋ ਜੀ ਦਾ। ਹਾਏ ਮਾਂ ਮਰ ਜੇ, ਮੇਰੇ ਪੁੱਤ ਜੋਗੀਆਂ ਹੁਣ ਛੁੱਟਣਾ ਤੇ ਦਵਾਜਣਾ ਹੀ ਰਹਿ ਗਿਆ। ਉਹ ਬੇਬੇ ਮੈਨੂੰ ਸਾਰੀ ਕਹਾਣੀ ਦਾ ਪਤਾ। ਉਹ ਕੁੜੀ ਵਿਚਾਰੀ ਦਾ ਕੋਈ ਕਸੂਰ ਨਹੀਂ, ਉਹ ਤਾਂ ਸਾਰੇ ਮਾੜੇ ਟੱਕਰ ਗਏ ਸੀ ਉਹਨੂੰ। ਰੋਜ਼ ਤੰਗ ਕਰਦੇ ਸੀ ਦਾਜ ਬਦਲੇ, ਹਾਰ ਕੇ ਕੁੜੀ ਆਪ ਛੱਡ ਕੇ ਆਈ ਉਹਨਾਂ ਨੂੰ। ਜੇ ਤੂੰ ਸਾਡੀ ਗੱਲ ਮੰਨ ਜੇ ਨਾ ਤਾਂ ਕੁੜੀ ਬਹੁਤ ਚੰਗੀ ਆ। ਕੁੜੀ ਹੱਥੋਂ ਕੱਢਣ ਵਾਲੀ ਨਹੀਂ, ਮੈਂ ਆਪ ਵੇਖੀ ਹੋਈ ਆ। ਇਹਨੂੰ ਵੀ ਤਾਂ ਤੂੰ ਹੀ ਵੇਖਣ ਗਿਆ ਸਾ। ਸ਼ਕਲ ਤੋਂ ਬਿਨਾ ਹੈ ਕੀ ਇਹਦੇ 'ਚ? ਮੇਰੇ 'ਚ ਸ਼ਕਲ ਤਾਂ ਹੈਗੀ ਆ ਨਾ, ਤੇਰੇ ਪੁੱਤ 'ਚ ਤਾਂ ਉਹ ਵੀ ਨਹੀਂ ਹੈਗੀ। ਓਹੋ ਤੁਸੀਂ ਆਪਦੀ ਲੜਾਈ 'ਚ ਮੈਨੂੰ ਕਾਹਨੂੰ ਘਸੀੜਦੀਆਂ ਹੁੰਦੀਆਂ? ਵਿਆਹ ਹੋਣਾ ਨਾ ਹੋਣਾ ਵੱਖਰੀ ਗੱਲ ਆ ਬੇਬੇ, ਘੱਟੋ ਘੱਟ ਕੁੜੀ ਵੇਖਣ 'ਚ ਕੀ ਅਰਜਾ? ਨਾ ਚੰਗੀ ਲੱਗੀ ਤਾਂ ਜਵਾਬ ਦੇ ਆਵਾਂਗੇ। ਮੈਂ ਆਪੇ ਗੱਲ ਕਰ ਲੂ ਅਮਰੂ ਨਾਲ। ਕਰੋ ਆਪਣੀਆਂ ਮਰਜ਼ੀਆਂ। ਮੀਤੋ ਲਾ ਫੋਨ ਮਾਮੇ ਨੂੰ, ਠੀਕ ਹੈ। ਕਹੇ ਆਉਨੇ ਐਤਵਾਰ ਨੂੰ। ਲਾ ਫੋਨ, ਇਸ ਤਰ੍ਹਾਂ ਤਾਂ ਮੁੰਡਾ ਕੁਵਾਰਾ ਰਹਿ ਜੂ। ਖਾਲਾ ਪੁੱਤ। ਭੈਣ ਜੀ ਧੀਆਂ ਦੇ ਮਾਪਿਆਂ ਦਾ ਤਾਂ ਉਦੋਂ ਤੱਕ ਇੱਕ ਹੱਥ ਪੱਗ ਨੂੰ ਪਿਆ ਰਹਿੰਦਾ ਜਦੋਂ ਤੱਕ ਦੂਜੇ ਹੱਥ ਨਾਲ ਆਪਣੀ ਧੀ ਨੂੰ ਡੋਲੀ 'ਚ ਵਿਦਾ ਨਾ ਕਰ ਦੇਣ। ਧੀਆਂ ਤੇ ਬਗਾਨਾ ਧਨ ਹੁੰਦੀਆਂ ਨੇ ਵੀਰਵੇ, ਰਾਜੇ ਰਾਣੀਆਂ ਨੇ ਨਹੀਂ ਰੱਖੀਆਂ ਆਪਣੇ ਕੋਲ। ਨਾਲੇ ਭਾਈ ਜੇ ਧੀਆਂ ਤੋਰਾਂਗੇ ਨਹੀਂ ਤੇ ਨੌਵਾਂ ਕਿੱਥੋਂ ਲੈ ਕੇ ਆਵਾਂਗੇ? ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ ਭੈਣ ਜੀ, ਪਰ ਸਾਡੇ ਵਰਗੇ ਮਾਪੇ ਕਿੱਥੇ ਜਾਣ ਜਿਨ੍ਹਾਂ ਲਈ ਕੰਮੋਂ ਹੀ ਧੀ ਹੈ ਤੇ ਕੰਮੋਂ ਹੀ ਪੁੱਤ ਹੈ। ਮੈਂ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਜੀ ਕਿ ਮੈਨੂੰ ਵੀ ਜ਼ਿੰਮੇਵਾਰੀ ਤੋਂ ਸੁਰਖਰੂ ਕਰੇ। ਪੁੱਤ ਮੀਤੋ, ਹਾਂ ਮੰਮੀ। ਅੰਦਰ ਆ ਕੇ ਗੱਲ ਸੁਣੀ ਜਰਾ ਮੇਰੀ। ਅੱਛਾ ਆਈ। ਆ ਲਓ ਭਾਈ। ਹਾਂ ਮੰਮੀ। ਮੀਤੋ ਪੁੱਤ, ਤੂੰ ਉਹਨਾਂ ਨੂੰ ਕੰਮੋਂ ਬਾਰੇ ਸੱਚੋ ਸੱਚ ਦੱਸਦਾ ਸੀ ਨਾ? ਮੰਮੀ ਤੂੰ ਕਿਉਂ ਫਿਕਰ ਕਰੀ ਜਾਨੀ ਆ?
ਜਿੰਨੀ ਲੋੜ ਸੀ ਉਹਨਾਂ ਦੱਸਤਾ। ਅੱਛਾ ਸਾਨੂੰ ਤਾਂ ਕੰਮੋ ਵਰਗੀ ਸੋਹਣੀ ਸੁਨੱਖੀ ਘਰ ਸੰਭਾਲਣ ਵਾਲੀ ਕੁੜੀ ਚਾਹੀਦੀ ਆ। ਤੂੰ ਐਵੇਂ ਨਾ ਫਿਕਰ ਕਰ। ਕੰਮੋ ਤੂੰ ਛੇਤੀ ਚਾਹ ਲੈ ਕੇ ਆ ਜਾ ਮਾਮੀ, ਤੂੰ ਉਧਰ ਬੈਠ ਸਾਡੇ ਕੋਲ ਆ ਕੇ। ਕੰਮੋ ਆ ਟਰੇ ਰੱਖ। ਅਮਰੂ ਚਲਾ, ਇੱਕ ਮਿੰਟ ਗੱਲ ਸੁਣ। ਆ ਜਾ ਕੰਮੋ, ਤੂੰ ਵੀ ਆ ਜਾ। ਅਮਰੂ ਆ ਜਾ। ਕੰਮੋ ਦੇਖਿਆ ਕਿੰਨੀ ਸੋਹਣੀ ਆ, ਦੇਖੀ ਇੰਨੀ ਸੋਹਣੀ ਕੁੜੀ ਕਦੀ। ਚਲ ਬੈਠ ਇੱਥੇ, ਆ ਜਾ ਕੰਮੋ। ਤੁਸੀਂ ਹੁਣ ਦੋਵੇਂ ਜਣੇ ਗੱਲਾਂ ਕਰ ਲਓ, ਮੈਂ ਥੋੜੀ ਦੇਰ ਬਾਅਦ ਆਉਣੀ ਆ, ਠੀਕ ਹੈ? ਇਦਾਂ ਦੇ ਮੌਕੇ ਕੀ ਗੱਲ ਕਰੀਦੀ ਹੈ ਜੀ, ਮੈਨੂੰ ਪਤਾ ਨਹੀਂ। ਜੇ ਤੁਸੀਂ ਕੁਝ ਪੁੱਛਣਾ ਤਾਂ ਪੁੱਛ ਲਓ। ਜੀ ਤੁਹਾਨੂੰ ਪਤਾ ਹੈ ਨਾ ਇਹ ਮੇਰਾ ਦੂਜਾ ਵਿਆਹ ਹੈ। ਹਾਂ, ਉਹ ਦੱਸਤਾ ਸੀ ਭਾਬੀ ਨੇ। ਰਿਸ਼ਤਿਆਂ ਦਾ ਕੀ ਜੀ, ਇਹ ਤਾਂ ਕੱਚ ਵਰਗੇ ਹੁੰਦੇ ਨੇ, ਜੇ ਟੁੱਟ ਜਾਣ ਤਾਂ ਟੁੱਟ ਜਾਣ, ਜੇ ਨਿਭਣੀ ਹੋਵੇ ਤਾਂ ਫਿਰ ਸਾਰੀ ਉਮਰ ਵੀ ਨਿਭ ਜਾਂਦੀ ਹੈ ਨਾ ਜੀ। ਕੁਝ ਇਸ ਤਰ੍ਹਾਂ ਹੀ ਟੁੱਟ ਗਿਆ ਸੀ ਮੇਰਾ ਰਿਸ਼ਤਾ ਵੀ, ਤੇ ਟੁਕੜੇ ਟੁਕੜੇ ਹੋ ਕੇ ਖੁੱਭ ਗਿਆ ਸੀ ਮੇਰੇ ਢਿੱਡ 'ਚ। ਬੜਾ ਰੋਈ ਮੈਂ, ਬੜੀਆਂ ਮਿੰਨਤਾਂ ਕੀਤੀਆਂ ਉਹਦੀਆਂ, ਪਰ ਉਹਨੇ ਮੇਰੀ ਇੱਕ ਨਾ ਸੁਣੀ। ਇਹੋ ਜਿਹੀਆਂ ਗੱਲਾਂ ਨਾ ਕਰੋ ਜੀ। ਜਿਹੜਾ ਰਿਸ਼ਤਾ ਟੁੱਟ ਹੀ ਗਿਆ ਉਹਦਾ ਕਾਹਦਾ ਪਛਤਾਵਾ। ਮੈਂ ਡਰਦੀ ਹਾਂ ਜੀ ਕਿਤੇ ਮੇਰਾ ਇਹ ਰਿਸ਼ਤਾ ਵੀ ਟੁੱਟ ਨਾ ਜਾਏ। ਐ ਕਿਵੇਂ ਟੁੱਟ ਜਾਊਗਾ? ਸਾਰੇ ਬੰਦੇ ਇੱਕੋ ਜਿਹੇ ਥੋੜੀ ਹੁੰਦੇ ਨੇ। ਮੈਂ ਉਹਨਾਂ ਬੰਦਿਆਂ ਚੋਂ ਨਹੀਂ ਹੈਗਾ। ਪਰ ਮੈਂ ਤਾਂ ਉਹੀ ਹੈ ਨਾ ਜੀ, ਤੇ ਮੇਰੇ 'ਚ ਖੋਟ ਵੀ ਉਹੀ ਹੈ। ਖੋਟ? ਕਾਦੀ ਖੋਟ? ਕੋਈ ਖੋਟ ਨਹੀਂ ਸੀ ਤੇਰੇ 'ਚ, ਖੋਟ ਤੇਰੀ ਕਿਸਮਤ 'ਚ ਸੀ। ਪਰ ਹੁਣ ਸਭ ਕੁਝ ਠੀਕ ਹੋ ਜਾਣਾ। ਨਾ ਅਮਰੂ, ਹੁਣ ਤੂੰ ਕਿੰਨੀਆਂ ਗੱਲਾਂ ਕਰਨੀਆਂ ਹੈ? ਬਾਕੀ ਗੱਲਾਂ ਵਿਆਹ ਤੋਂ ਬਾਅਦ 'ਚ ਕਰ ਲਿਓ। ਚੱਲ ਹੁਣ ਆ, ਠੀਕ ਹੈ? ਚੱਲਦਾ ਜੀ। ਚੰਗਾ ਮਾਮਾ ਜੀ, ਚੰਗਾ ਪ੍ਰਾਹੁਣਿਆ। ਚੰਗਾ ਭਾਜੀ, ਸਤਿ ਸ੍ਰੀ ਅਕਾਲ। ਚੰਗਾ ਘਰੇ ਵਿਚਾਰ ਕਰ ਲਈਏ, ਫਿਰ ਦੱਸ ਦਿੰਨੇ ਆ ਤੁਹਾਨੂੰ। ਠੀਕ ਕਿਉਂ ਹੈ ਪੁੱਤ? ਠੀਕ ਆ ਬੇਬੇ। ਚਲੋ ਆਓ, ਚਲ। ਚੰਗਾ ਮਾਮਾ। ਚੰਗਾ ਧੀਏ, ਜਿਉਂਦੀ ਰਹਿ। ਚੰਗਾ ਮਾਮੀ। ਚੰਗਾ ਪੁੱਤ, ਚਲਾ ਧਿਆਨ ਜਾ ਰੱਖੀ ਪੁੱਤ। ਆਪਣਾ। ਆਓ ਚਲ। ਚਲੋ ਆ ਜਾ ਅਮਰੂ। ਚੰਗਾ ਚਿਹਰਾ, ਚੰਗਾ ਜਿਉਂਦਾ ਰਹਿ। ਵਧਾਈਆਂ ਵੀ ਜੱਗ ਰਿਹਾ, ਵਧਾਈਆਂ। ਚੜਿਆ ਧੀਏ। ਜਿਉਂਦੇ ਰਹੋ। ਜੇ ਮੁੰਡੇ ਨੇ ਪੀ ਕੇ ਤੈਨੂੰ ਗੱਲ ਕੋਈ ਮਾੜੀ ਆਖੀ, ਸਾਡੇ ਵੱਲੋਂ ਖੋਲਿਆ ਪੂਰੀ, ਲਾਗੇ ਰੱਖ ਲਈ ਥਾਪੀ। ਸਭ ਤੋਂ ਸੌਖਾ ਤਰੀਕਾ ਏ ਵਧੀਆ ਵਿਸ਼ਵ ਵਿਆਪੀ। ਇਹ ਜਿਹੜਾ ਜਨਾਨੀ ਨਾਂ ਦਾ ਜੀਵ ਹੈ ਨਾ ਜਾਗਰਾ, ਢਾਈਏ 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 ਨੀ ਸੇਵਾ ਪਾਣੀ ਫੁੱਲ ਮੁੰਡੇ ਦੀ ਕਰਿਆ ਕਰੀ, ਪਰ ਜਾਈਏ ਨੀ ਸੇਵਾ ਪਾਣੀ ਫੁੱਲ ਮੁੰਡੇ ਦੀ ਕਰਿਆ ਕਰੀ, ਪਰ ਜਾਈਏ ਨੀ ਸੇਵਾ ਪਾਣੀ ਫੁੱਲ ਮੁੰਡੇ ਦੀ ਕਰਿਆ ਕਰੀ, ਪਰ ਜਾਈਏ। ਫੋਨ ਉਹਦੇ ਵਿੱਚ ਜਿੰਨੇ ਨੰਬਰ ਚੈੱਕ ਕਰੀ ਸਭ ਲਾ ਕੇ, ਬੈਠਾ ਨਾ ਕਿਤੇ ਹੋਵੇ ਪਤੰਦਰ ਚੋਰੀ ਪੀਂਗਾ ਪਾ ਕੇ। ਪੀਪੇ ਵਾਂਗੂ ਚਿਬ ਕੱਢ ਦੇਵੀਂ ਸਾਰੇ ਤੂੰ ਖੜਕਾ ਕੇ। ਹੁਣ ਤਾਂ ਤੁਹਾਡੇ ਹੱਥੀ ਹੈ ਜੀ ਲਗਾਮ ਬਸ। ਢਾਈਏ 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 ਨੀ ਸੇਵਾ ਪਾਣੀ ਫੁੱਲ ਮੁੰਡੇ ਦੀ ਕਰਿਆ ਕਰੀ, ਪਰ
पर जाइए नी सेवा पानी फुल मुंडे दी करिया करी पर जाइए नी सेवा पानी फुल मुंडे दी करिया करी पर जाइए सिखा दईए नू लाने झाड़ू पोचे ਇਹ ਕੀ ਹੋਇਆ ਕਿੱਥੇ ਫਸ ਗਿਆ ਕੱਲਾ ਬਹਿ ਬਹਿ ਸੋਚੇ ਕਿਸੇ ਦੀ ਚੁੱਕਣਾ ਦੇ ਵਿੱਚ ਆ ਕੇ ਜੇ ਫੈਂਟਰ ਮਾਰੇ ਫੋਕੇ ਇਹਦਾ ਵੀ ਇਲਾਜ ਦੱਸੋ ਜੀ ਫਿਰ ਕੀ ਕਰਨਾ ਚਾਹੀਦਾ ਢਾਈਏ 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 ਨੀ ਸੇਵਾ ਪਾਣੀ ਫੁੱਲ ਮੁੰਡੇ ਦੀ ਕਰਿਆ ਕਰੀ ਪਰ ਜਾਈਏ ਨੀ ਸੇਵਾ ਪਾਣੀ ਫੁੱਲ ਮੁੰਡੇ ਦੀ ਕਰਿਆ ਕਰੀ ਪਰ ਜਾਈਏ ਨੀ ਸੇਵਾ ਪਾਣੀ ਫੁੱਲ ਮੁੰਡੇ ਦੀ ਕਰਿਆ ਕਰੀ ਪਰ ਜਾਈਏ ਮੇਲੋ ਕੁੜੇ ਘਰੇ ਹੀ ਆ ਜਾ ਲੰਘ ਗਿਆ ਮੰਜਾ ਲਿਆ ਅਮਰੂ ਰੇ ਅੱਛਾ ਲਿਆ ਇੱਥੇ ਡਾ ਨਾ ਚੁੱਪ ਚਪੀਤਾ ਹੀ ਅਮਰੂ ਦੀ ਦੇਖ ਦਿਖਾਈ ਕਰ ਲਈ ਕੁੜੇ ਦੱਸਿਆ ਹੀ ਨਹੀਂ ਲੈ ਲੱਗ ਗਿਆ ਪਤਾ ਤੈਨੂੰ ਹੈ ਬਹਿ ਜਾ ਕਿਉਂ ਮੈਨੂੰ ਨਾ ਪਤਾ ਲੱਗੇ ਦਾਈਆਂ ਤੋਂ ਵੀ ਕਿਤੇ ਢਿੱਡ ਲੁਕਿਆ ਤੂੰ ਤਾਂ ਐ ਲੁਕਾਉਂਦੀ ਸੀ ਜਿਵੇਂ ਮੈਂ ਭਾਨੀ ਮਾਰੂ ਨੀ ਭਾਨੇ ਵਾਲੀ ਕਿਹੜੀ ਗੱਲ ਆ ਅਸਲ ਚ ਅਜੇ ਪੱਕ ਠੱਕ ਨਹੀਂ ਹੋਈ ਪੂਰੀ ਤਰ੍ਹਾਂ ਇਸੇ ਕਰਕੇ ਨਹੀਂ ਦੱਸਿਆ ਕਿਸੇ ਨੂੰ ਮੈਨੂੰ ਹੀ ਨਹੀਂ ਦੱਸਿਆ ਨਾ ਸਾਰੇ ਪਿੰਡ 'ਚ ਤਾਂ ਕਮਰੌਲੀ ਮੱਚੀ ਪਈ ਐ ਨਾ ਕਾਮਰੌਲੀ ਵਾਲੀ ਕਿਹੜੀ ਗੱਲ ਹੋ ਗਈ ਇਹਦੇ ਚ ਤੂੰ ਚੰਗੀ ਕਰਤੂਤ ਕੀਤੀ ਕੁਆਰੀਆਂ ਕੁੜੀਆਂ ਮੁੱਕ ਗਈਆਂ ਸੀ ਦੁਨੀਆ ਤੋਂ ਆ ਛੱਡੀ ਚੜਾਈ ਦਾ ਰਿਸ਼ਤਾ ਫੜ ਲਿਆ ਗੱਲ ਤਾਂ ਤੇਰੀ ਠੀਕ ਹੈ ਮੱਗੋ ਪਰ ਮੈਂ ਵੀ ਮਰਦੀ ਨੇ ਅੱਖ ਚੱਬਿਆ ਤੈਨੂੰ ਪਤਾ ਢਿੱਲੀ ਮੱਠੀ ਜੀ ਤੇ ਰਹਿਨੀ ਕੀ ਪਤਾ ਕਦੋਂ ਅਗਲੇ ਦਿਨੋਂ ਬੁਲਾਵਾ ਆ ਜਾਣਾ ਆਪ ਤੇ ਇਹੋ ਸੋਚਿਆ ਵੀ ਇਹਦਾ ਲੋਲੇ ਜਿਹਦਾ ਵਿਆਹ ਕਰ ਦਵਾਂ ਇਹਦਾ ਘਰ ਵਸ ਜਵੇ ਪੋਤੇ ਪੋਤੀਆਂ ਦਾ ਮੂੰਹ ਵੇਖ ਕੇ ਮਰੂੰਗੀ ਨਾ ਤੇ ਜਾਨ ਸੌਖੀ ਨਿਕਲੂ ਪੋਤੇ ਪੋਤੀਆਂ ਦਾ ਮੂੰਹ ਤਾਂ ਹੀ ਦੇਖੇਂਗੀ ਨਾ ਜੇ ਅਗਲੀ ਦਿਖਾਊ ਨਾ ਦਿਖਾਓ ਕਿਉਂ ਨਾ ਸੁੱਖ ਨਾ ਲੱਗਦਾ ਤੈਨੂੰ ਕੁੜੀ ਬਾਰੇ ਪੂਰੀ ਗੱਲ ਦਾ ਪਤਾ ਨਹੀਂ ਉਰਾਂ ਨੂੰ ਹੋ ਕੇ ਸੁਣ ਲੈ ਫਿਰ ਛੱਡ ਛੜਾਈ ਇਸ ਲਈ ਹੋਈ ਸੀ ਕਿ ਕੁੜੀ ਕੁੱਖੋਂ ਪੰਜਰ ਹੈ ਬਥੇਰੇ ਇਲਾਜ ਕਰਾ ਲੇ ਜਵਾਕ ਨਹੀਂ ਜੰਮਣੇ ਮੈਂ ਆਪਣੀ ਗੱਲ ਕਹਿਤੀ ਬਾਕੀ ਤੇਰੀ ਮਰਜ਼ੀ ਸ਼ਰਮ ਨਹੀਂ ਆਉਂਦੀ ਐਡੀ ਵੱਡੀ ਗੱਲ ਸਾਡੇ ਤੋਂ ਲੁਕੋ ਕੇ ਰੱਖੀ ਨਾ ਹੋਰ ਕੀ ਕਰਦੀ ਮੈਂ ਸੋਚਿਆ ਇਹਦਾ ਘਰ ਸੰਭਾਲਣ ਵਾਲੀ ਆ ਜਾਊਗੀ ਨਾਲੇ ਉਹਦਾ ਕੁਛ ਬਣ ਜਾਊਗਾ ਨਾ ਜਵਾਕ ਦਾ ਕੀ ਆ ਜੋ ਸਾਡਾ ਹੋ ਜਾਏ ਇਹਦਾ ਜਾਣਦੀ ਆ ਮੈਂ ਤੇਰੀਆਂ ਚਤਰਾਈਆਂ ਨੂੰ ਤੂੰ ਤਾਂ ਇਹੋ ਸੋਚਦੀ ਆ ਨਾ ਵੀ ਜਿਹੜੀ ਮਾੜੀ ਮੋਟੀ ਪੈਲੀ ਹੈਗੀ ਆ ਉਹ ਤੇਰੇ ਜਵਾਕ ਦੇ ਨਾਂ ਤੇ ਲੱਗ ਜਾਏ ਮੇਰਾ ਸੋਨੇ ਵਰਗਾ ਪੁੱਤ ਉਸ ਬੰਜਰ ਜ਼ਮੀਨ ਦੇ ਬਦਲੇ ਗਹਿਣੇ ਪਾਉਣ ਨੂੰ ਫਿਰਦੀ ਆ ਤੂੰ ਅੱਜ ਤੋਂ ਬਾਅਦ ਕੰਮਾਂ ਦਾ ਨਾਂ ਨਾ ਲਈ ਇਸ ਘਰ 'ਚ ਅਸੀਂ ਨਹੀਂ ਕਰਨਾ ਸਾਕ ਵੱਡੀ ਆਈ ਵਿਚੋਲਣ ਤੇ ਮਾਤਾ ਤੂੰ ਸਟਾਂਪ ਪੇਪਰ ਤੇ ਗੂਠਾ ਲਵਾ ਲਾ ਗੂਠਾ ਜੇ ਤੇਰੇ ਇਸ ਲੋਲੇ ਪੁੱਤ ਨੂੰ ਕੰਮੋਂ ਤੋਂ ਚੰਗੀ ਕੁੜੀ ਮਿਲ ਗਈ ਨਾ ਤਾਂ ਮੇਰੇ ਗਲ 'ਚ ਗੂਠਾ ਦੇ ਦਿਓ ਚੱਲ ਵੇ ਉੱਠੇ ਤਾਂ ਬੱਚਾ ਨਾ ਹੋਏ ਤਾਂ ਚੱਲ ਅਮਰੂ ਘੰਟਾ ਹੋ ਗਿਆ ਤੈਨੂੰ ਲੱਭਦੇ ਨੂੰ ਤੂੰ ਮੇਰਾ ਵੀਰ ਇੱਥੇ ਬੈਠਾ ਕੀ ਗੱਲ ਆ ਕੀ ਮਜ਼ਾਕ ਜਿਹਾ ਬਣਾਇਆ ਬੋਲ ਮਜ਼ਾਕ ਤਾਂ ਮੇਰੀ ਜ਼ਿੰਦਗੀ ਦਾ ਬਣ ਗਿਆ ਯਾਰ ਹੁਣ ਚਿੱਤ ਜਿਹਾ ਨਹੀਂ ਲੱਗਦਾ ਇਸ ਦੁਨੀਆ ਤੇ ਉਹ ਕੀ ਲਕੋ ਜਾ ਰੱਖੀ ਜਾਣਾ ਸਾਫ਼-ਸਾਫ਼ ਦੱਸ ਗੱਲ ਕੀ ਹੈ ਮੇਰਾ ਵੀਰ ਲਕੋ ਤਾਂ ਭਾਬੀ ਨੇ ਰੱਖਿਆ ਸਾਡੇ ਤੋਂ ਜੇ ਕੰਮੋਂ ਪਹਿਲਾਂ ਵਿਆਹੀ ਹੋਈ ਸੀ ਮੈਂ ਫਿਰ ਵੀ ਪ੍ਰਵਾਨ ਕਰ ਲੈਂਦਾ ਜਿਹੜੀ ਔਰਤ ਮਾਂ ਹੀ ਨਹੀਂ ਬਣ ਸਕਦੀ ਕੋਈ ਉਹਦੇ ਨਾਲ ਕਿਵੇਂ ਵਿਆਹ ਕਰਾ ਲੂ ਯਾਰ ਹੈ ਕਿਵੇਂ ਪ੍ਰਵਾਨ ਕਰ ਲੂ ਹੁਣ ਕਿਹਦਾ ਚਿੱਤ ਨਹੀਂ ਕਰਦਾ ਆਪਣੇ ਛੋਟੇ ਛੋਟੇ ਜਵਾਕਾਂ ਨੂੰ ਆਪਣੇ ਮੋਢਿਆਂ ਤੇ ਖਿਡਾਉਣ ਦਾ ਉਹ ਮੇਰਾ ਵੀਰ ਉਹ ਜਿੱਥੇ ਰੱਬ ਨੇ ਸੰਜੋਗ ਲਿਖੇ ਹੋਣ ਨਾ ਆਪੇ ਮਿਲਾਊ ਇੱਕ ਨਾ ਇੱਕ ਦਿਨ ਤੂੰ ਸੱਚੇ ਪਿਤਾ ਵਾਹਿਗੁਰੂ ਤੇ ਡੋਰਾ ਰੱਖ ਚੱਲ ਮੇਰਾ ਵੀਰ ਤੈਨੂੰ ਚੰਡੀਗੜ੍ਹ ਘੁਮਾ ਕੇ ਲਿਆਵਾਂ ਕਿਉਂ ਟੈਨਸ਼ਨਾਂ 'ਚ ਫਿਰਦਾ ਚੱਲ ਨਹੀਂ ਵੀਰੇ ਮੈਂ ਘਰੇ ਨਹੀਂ ਦੱਸਿਆ ਓਏ ਆਪਾਂ ਘਰੇ ਫੋਨ ਕਰ ਦਿੰਦੇ ਆ ਚੱਲ ਮੇਰੇ ਨਾਲ ਆ ਜਾ ਬੇਬੇ ਫਿਕਰ ਕਰੂ ਉਹ ਬੇਬੇ ਨੂੰ ਮੈਂ ਕਹਿ ਦੂੰ ਤੂੰ ਕਿਹੜਾ ਬਹਿ ਗੱਡੀ 'ਚ
ਚੱਕ ਅਮਰੂ ਤੂੰ ਵੀ ਪੈਰ ਕਲਚ ਤੋਂ ਖਿੱਚ ਕੀ ਕਰੀ ਜਾਂਦਾ ਨਾ ਬਾਈ ਮੈਨੂੰ ਚੜ ਜਾਂਦੀ ਹੁੰਦੀ ਹੈ। ਉਹ ਪਤੰਦਰਾ ਚੜਨ ਖਾਤਰ ਦਾ ਪੀਨੇ ਆ ਹੋਰ ਕਿਹੜਾ ਇਹ ਸਾਲਾ ਪ੍ਰੋਟੀਨ ਸ਼ੇਕ ਆ ਚੱਕ ਮੇਰਾ ਵੀਰ ਉਹ ਖਿੱਚਦੇ ਚੱਲ ਚੱਕ ਗਲਾਸੀ ਓਏ ਅਮਰੂ ਆ ਚੰਡੀਗੜ੍ਹ ਦੀਆਂ ਕੁੜੀਆਂ ਤੇ ਅੱਤ ਨੇ ਯਾਰ ਅੱਤ ਉਹ ਇਹਨਾਂ ਦਾ ਕੱਪੜੇ ਪਾਉਣ ਦਾ ਸਟਾਈਲ ਵੱਖਰਾ ਗੱਲਬਾਤ ਕਰਨ ਦਾ ਸਟਾਈਲ ਵੱਖਰਾ ਆ ਹੁਣ ਤੂੰ ਦੇਖ ਹੀ ਲੈ ਮੋਗਿਓਂ ਕੁੜੀ ਚੜਦੀ ਐ ਚੰਡੀਗੜ੍ਹ ਵਾਲੀ ਬੱਸ ਤੇ ਨਾਂ ਹੁੰਦਾ ਜਸਵਿੰਦਰ ਕੌਰ ਤੇ ਉਤਰਦੀ ਕੌਣ ਹੈ ਜੈਸ ਕੌਰ। ਭਾਈ ਮੈਨੂੰ ਇੱਕ ਗੱਲ ਦੱਸ, ਮੇਰੀ ਤਾਂ ਚਲੋ ਮਜਬੂਰੀ ਹੈ, ਤੈਨੂੰ ਤਾਂ ਇੰਨੀਆਂ ਸੋਹਣੀਆਂ ਕੁੜੀਆਂ ਜਾਣਦੀਆਂ, ਤੂੰ ਤਾਂ ਕਿਸੇ ਨਾਲ ਵਿਆਹ ਕਰਾ ਲੈ। ਜਿਹਨੂੰ ਤੇਰਾ ਵੀਰ ਪਸੰਦ ਕਰਦਾ ਨਾ ਉਹਨੂੰ ਅਰਜੀ ਲਾਈ ਹੋਈ ਆਪਾਂ ਹਜੇ ਤੱਕ ਉਹਨੇ ਤੇਰੇ ਵੀਰ ਨੂੰ ਹਾਂ ਹੀ ਨਹੀਂ ਕੀਤੀ ਹੋਏ ਓਏ ਜਿੱਦੇ ਉਹਨੇ ਹਾਂ ਕਰਤੀ ਨਾ ਤੇਰਾ ਵੀਰ ਛਾਲ ਮਾਰ ਕੇ ਘੋੜੀ ਤੇ ਚੜ ਜੂ ਛਾਲ ਮਾਰ ਕੇ ਓਏ ਚੱਲ ਖਿੱਚੋ ਪੈਗ ਓਏ ਤੁਸੀਂ ਮੁੰਡਿਓ ਪਾ ਦੇ ਰੋਟੀ ਲੈ ਕੇ ਆਉਣੀ ਬਾਪੂ ਪਾਕਿਸਤਾਨ ਤੋਂ ਜੇ ਹੋ ਗਈ ਕਿਤੇ ਗੁੱਸੇ ਰਹਿ ਜੂ ਵੇਖੇ ਜਾਣ ਤੋਂ ਲੈ ਵੀ ਅਮਰੂ ਤੂੰ ਮੇਰਾ ਵੀਰ ਕਰ ਰਹਾ ਵਾ ਜੇ ਕਿਸੇ ਸ਼ਹਿਰ ਦੀ ਲੋੜ ਪੈਂਦੀ ਮੈਂ ਨਾਲ ਵਾਲੇ ਕਮਰੇ 'ਚ ਆ ਪਰ ਬਾਈ ਠੀਕ ਹੈ ਅੱਡੇ ਕਮਰੇ 'ਚ ਮੈਂ ਇਕੱਲੇ ਰਹੂੰ, ਇਹ ਤਾਂ ਵੱਢ ਖਾਣ ਨੂੰ ਪਊ ਮੈਨੂੰ, ਤੂੰ ਵੀ ਉਰੇ ਪੈ ਜਾ। ਵੱਢ ਖਾਣ ਨੂੰ ਜੇ ਵੱਢ ਖਾਣ ਨੂੰ ਪਊ ਤੇ ਆ ਚੱਕ ਫਿਰ ਸ਼੍ਰੀ ਦੇਵੀ ਹੋਣੀਆਂ ਜੇ ਫੇਰ ਵੀ ਤੈਨੂੰ ਵੱਢ ਖਾਣ ਨੂੰ ਪਊ ਤੇ ਤੂੰ ਇਹਨਾਂ ਨੂੰ ਵੱਢ ਲਈ ਰਾਤ ਨੂੰ ਚੱਲ ਗੁੱਡ ਨਾਈਟ ਮੇਰਾ ਵੀ ਠੀਕ ਹੈ ਲਵ ਯੂ ਮੂਆ ਸੋਇਆ ਉਹਨੇ ਸਾਈਂ ਦਾ ਕਹੇ ਜੀਆਂ ਮੂਰਤਾਂ ਨੇ ਹੁਣ ਦੱਸ ਜਨਾਨੀ ਨਾਂ ਦੇ ਇਹਨਾਂ ਜੀਆਂ ਬਾਰੇ ਤੇਰਾ ਕੀ ਖਿਆਲ ਹੈ? ਕਹੇ ਜੀਆਂ ਮੂਰਤਾਂ ਚੱਕੀ ਫਿਰਦਾ ਓਏ ਜਿਹਨੂੰ ਪੱਲਿਓਂ ਕੱਪੜੇ ਪਾ ਕੇ ਦੇਖਣਾ ਪੈਂਦਾ ਕਿੱਥੋਂ ਲੈ ਆਇਆ ਲੁੱਚੀ ਜੀ ਕਿਤਾਬ ਤੂੰ ਭਾਈ ਨਾਲ ਗੱਲ ਨਾ ਕਰੀ ਮੈਨੂੰ ਨਾ ਕੱਲ ਕੀਰਤ ਧੱਕੇ ਨਾਲ ਚੰਡੀਗੜ੍ਹ ਲੈ ਗਿਆ ਭਾਈ ਇਹ ਤਾਂ ਕੁਛ ਵੀ ਨਹੀਂ ਉੱਥੇ ਕਿਤੇ ਮੈਨੂੰ ਇੱਕ ਕੁੜੀ ਮਿਲੀ ਐਨੀ ਸੋਹਣੀ ਭਾਈ ਤੂੰ ਪੁੱਛ ਨਾ ਚੱਲ ਨਹੀਂ ਪੁੱਛਦਾ ਨਹੀਂ ਐ ਤਾਂ ਪੁੱਛ ਭਾਈ ਮੈਂ ਤਾਂ ਸੰਗੀ ਜਾਵਾਂ ਉਹਨੇ ਕਿਤੇ ਮੇਰੇ ਗਲੇ 'ਚ ਬਾਹ ਨਾ ਪਾਤੀ ਮੈਨੂੰ ਕਹਿੰਦੀ ਅਮਰੂ ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ ਤੂੰ ਤਾਂ ਰੱਬ ਹੈ ਮੇਰਾ रुक जा ਹੁਣ ਤੇ ਕਦਮ ਹੀ ਗਿਆ ਹੈ ਨਾ ਤਾਂ ਕਿਸ਼ਤੀ ਉਲਟ ਕੇ ਡੁੱਬ ਜਾਊਗੀ ਫਿਰ
ਕਿੰਨਾ ਰੱਬ ਜਿੰਨਾ। ਤੂੰ ਰੱਬ ਨੂੰ ਮੰਨਦੀ ਹੈ? ਪਹਿਲਾਂ ਨਹੀਂ ਮੰਨਦੀ ਸੀ, ਹੁਣ ਮੰਨਣ ਲੱਗ ਪਈ ਆ। ਉਹ ਪਰਾਂ ਮਾਰ ਕਮਾਲ ਹੈ। ਜੇ ਤੇਰੀ ਤਬੀਅਤ ਠੀਕ ਨਹੀਂ ਭਰਾਵਾ ਤੈਨੂੰ ਉਹ ਡਾਕਟਰ ਮੇਰੀ ਪਾਟਰ ਨੂੰ ਗੱਲ ਦਿਖਾ ਦੇਣਾ। ਉਹ ਨਹੀਂ ਭਰਾਵਾ ਚਾਹੇ ਜੋ ਤੇਰੇ ਹਾਲਾਤ ਨੇ ਨਾ, ਮੈਨੂੰ ਲੱਗਦਾ ਤੈਨੂੰ ਜਨਾਨੀ ਨਾਂ ਦੇ ਜੀਵ ਦੀ ਸਖਤ ਜ਼ਰੂਰਤ ਹੈ। ਕਿਤੇ ਇਹ ਨਾ ਹੋਵੇ ਪਿੰਡ 'ਚ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਾ ਰਹਾ। ਉਹ ਮੈਥੋਂ ਨਹੀਂ ਭੁਗਦੀ ਭਰਾਵਾ ਇਹ ਜੀ ਯਾਰੀ। ਤੂੰ ਮੇਰੀ ਉਹ ਮੈਂ ਨਹੀਂ ਖੜਦਾ ਤੇਰੇ ਕੋਲ ਹੁਣ। ਨੈਣਾ ਨੂੰ ਜੱਚ ਗਈ ਏ ਤੂੰ, ਸਾਹਾਂ ਵਿੱਚ ਵਸ ਗਈ ਏ ਤੂੰ। ਨੈਣਾ ਨੂੰ ਜੱਚ ਗਈ ਏ ਤੂੰ, ਸਾਹਾਂ ਵਿੱਚ ਵਸ ਗਈ ਏ ਤੂੰ। ਨੀਂਦਰ ਉੱਡ ਗਈ ਅੱਖੀਆਂ ਚੋਂ ਤੇ ਚੈਨ ਕਿਤੇ ਵੀ ਲੱਭਦਾ ਹੀ ਨਹੀਂ। ਜਿੱਦਣ ਦਾ ਤੱਕਿਆ ਤੈਨੂੰ ਨੀ ਮੇਰਾ ਕਮਲਾ ਜਿਹਾ ਦਿਲ ਲੱਗਦਾ ਹੀ ਨਹੀਂ। ਜਿੱਦਣ ਦਾ ਤੱਕਿਆ ਤੈਨੂੰ ਨੀ ਮੇਰਾ ਕਮਲਾ ਜਿਹਾ ਦਿਲ ਲੱਗਦਾ ਹੀ ਨਹੀਂ। ਜਿੱਦਣ ਦਾ ਤੱਕਿਆ ਤੈਨੂੰ ਨੀ ਮੇਰਾ ਕਮਲਾ ਜਿਹਾ ਦਿਲ ਲੱਗਦਾ ਹੀ ਨਹੀਂ। ਮੈਨੂੰ ਚੜਿਆ ਰੰਗ ਪਿਆਰਾਂ ਦਾ, ਨਿਤ ਖਿਆਲ ਤੇਰੇ ਹੀ ਆਉਂਦੇ ਨੇ। ਤੇਰੇ ਮਿੱਠੇ ਮਿੱਠੇ ਬੋਲ ਜਿਵੇਂ ਕੋਈ ਗੀਤ ਪਿਆਰ ਦਾ ਗਾਉਂਦੇ ਨੇ। ਮੈਂ ਜਦ ਸੌਣ ਦੀ ਕੋਸ਼ਿਸ਼ ਕਰਦਾ ਹਾਂ, ਕੀ ਦੱਸਾਂ ਕਿੰਨਾ ਡਰਦਾ ਹਾਂ। ਮੈਂ ਜਦ ਸੌਣ ਦੀ ਕੋਸ਼ਿਸ਼ ਕਰਦਾ ਹਾਂ, ਕੀ ਦੱਸਾਂ ਕਿੰਨਾ ਡਰਦਾ ਹਾਂ। ਜੇ ਸੁਪਨੇ ਵਿੱਚ ਵੀ ਦੂਰ ਹੋਈ ਤਾਂ ਜੀ ਮੈਂ ਸਕਦਾ ਹੀ ਨਹੀਂ। ਜਿੱਦਣ ਦਾ ਤੱਕਿਆ ਤੈਨੂੰ ਨੀ ਮੇਰਾ ਕਮਲਾ ਜਿਹਾ ਦਿਲ ਲੱਗਦਾ ਹੀ ਨਹੀਂ। ਜਿੱਦਣ ਦਾ ਤੱਕਿਆ ਤੈਨੂੰ ਨੀ ਮੇਰਾ ਕਮਲਾ ਜਿਹਾ ਦਿਲ ਲੱਗਦਾ ਹੀ ਨਹੀਂ। ਜਿੱਦਣ ਦਾ ਤੱਕਿਆ ਤੈਨੂੰ ਨੀ ਮੇਰਾ ਕਮਲਾ ਜਿਹਾ ਦਿਲ ਲੱਗਦਾ ਹੀ ਨਹੀਂ। ਨਾ ਭਾਬੀ ਨਾ, ਨਾ ਕਰ ਭਾਬੀ। ਮਸੀ ਮਸੀ ਤਾਂ ਕੋਈ ਖੁਸ਼ੀ ਮਿਲੀ ਆ ਭਾਬੀ, ਉਹ ਵੀ ਨਾ ਖੋਲੀ ਕਿਤੇ ਭਾਬੀ। ਨਾ ਕਰ ਭਾਬੀ, ਨਾ ਭਾਬੀ, ਨਾ ਭਾਬੀ ਜੀ। ਕਰਤਾ ਨਾ ਉਹੀ ਕੰਮ ਭਾਬੀ। ਹਾਏ ਮੈਂ ਮਰ ਜਾ। ਕਿੰਨੀਆਂ ਗੰਦੀਆਂ ਮੂਰਤਾਂ। ਭਾਬੀ ਤੁਰ ਫਟੇ ਮੂੰਹ ਮਰ ਜਾਣਿਆ। ਉੱਠ ਪੈਣਿਆ ਲੁੱਚਿਆ ਬਸ਼ਰਮਾ ਥੇ ਪੈਣਿਆ ਫਰਕੀਆ ਮਰ ਜਾਣਿਆ। ਸ਼ਰਮ ਨਹੀਂ ਹੈ ਤੈਨੂੰ? ਸ਼ਰਮ ਨਹੀਂ? ਗੰਦੀਆਂ ਮੂਰਤਾਂ ਦੇਖਦਿਆ ਹੈ ਭਾਬੀ। ਇਹ ਤੇ ਕੀ ਹੈ? ਮਾਂ ਤੇ ਤੇਰੀ ਕਹਿੰਦੀ ਸੀ ਮੇਰਾ ਪੁੱਤ ਤਾਂ ਪੂਰਾ ਗਊ ਆ। ਗਊ ਆ ਵੇਖੋ ਗਊ, ਆ ਵੇਖੋ ਗਊ, ਪੂਰੀ ਗਊਸ਼ਾਲਾ ਲਈ ਫਿਰਦਾ। ਮਰ ਜਾਣਾ ਕਿਉਂ ਸਵੇਰੇ ਸਵੇਰੇ ਸਾਰਾ ਘਰ ਸਿਰ ਤੇ ਚੱਕਣਾ ਲੈ ਮੀਤੋ। ਐਡਾ ਕੀ ਬੰਬ ਡਿੱਗ ਪਿਆ? ਵੇਖੋ ਤੇਰੇ ਭਰਾ ਦੀਆਂ ਕਰਤੂਤਾਂ। ਹੈ ਆ ਤਾਂ ਸੱਚੀ ਬੰਬ ਆ। ਤੁਰ ਫਿਟੇ ਮੂੰਹ। ਖਬਰਦਾਰ ਜੇ ਇਹਨੂੰ ਦੇਖਿਆ ਤਾਂ ਅੱਗ ਲਾਉਣੀ ਮੈਂ ਹੁਣੇ ਇਹਨੂੰ। ਚੁੱਲ੍ਹੇ 'ਚ ਡਾਲਣਾ ਮੈਂ ਇਹਨੂੰ। ਲੁੱਚਿਆਂ ਦਾ ਟੱਬਰ। ਓਏ ਅਮਰੂ। ਹਾਂ ਇਹ ਕਿੱਥੋਂ ਮਿਲਦੀ ਹੈ ਕਿਤਾਬ ਓਏ? ਇਹ ਤਾਂ ਹੈ ਵੈਸੇ ਹੀ ਪੁੱਛਿਆ ਸੀ ਮੈਂ। ਖਬਰਦਾਰ ਜੇ ਘਰ 'ਚ ਗੰਦੀਆਂ ਕਿਤਾਬਾਂ ਲਿਆਂਦੀਆਂ ਤਾਂ ਮੈਂ ਬੇਬੇ ਨੂੰ ਦੱਸ ਦੂੰ। ਓ ਮੀਤੋ ਅੱਗ ਨਾ ਲਾ ਦੀ ਇਹਨੂੰ। कई बार दिमागी थकान या केमिकल इम्बैलेंस से आवाजें सुनाई देती हैं। ऐसी चीजें दिखाई देती हैं जो रियल में है नहीं। दैट्स हेलुसिनेशन। अरे अपन को क्लियर दिखा, महात्मा गांधी खड़े थे उधर। अपन तो बोलता बापू की आत्मा थी। अगर आत्मा होती मिस्टर शर्मा। ਯਾਰ ਮੈਨੂੰ ਸਮਝ ਨਹੀਂ ਲੱਗਦੀ ਵੀ ਤੇਰੀ ਭਰਜਾਈ ਨਹੀਂ ਉਸਤਰੇ ਵਾਂਗੂ ਤਿੱਖੀ ਕਿਉਂ ਹੈ। ਯਾਰ ਤੈਨੂੰ ਦੇਖ ਕੇ ਉਹਨੂੰ ਢੇਡੀ ਪੀੜਾ ਕਿਉਂ ਪੈਂਦੀਆਂ ਨੇ? ਉਹ ਚਾਹੁੰਦੀ ਕੀ ਹੈ? ਯਾਰ ਹੁਣ ਤੈਨੂੰ ਕੀ ਦੱਸਾਂ ਖਰੈਤੀ। ਭਾਬੀ ਦੇ ਨਾ ਮਾਮੇ ਦੀ ਕੁੜੀ ਆ ਕੰਮੋ, ਉਹਦੇ ਨਾਲ ਮੇਰਾ ਵਿਆਹ ਕਰਾਉਣਾ ਚਾਹੁੰਦੀ ਆ ਯਾਰ। ਉਹ ਫੇਰ ਕਰਵਾ ਲੈ ਯਾਰ। ਕਿ ਪਸੰਦ ਨਹੀਂ ਕੰਮੋ? ਪਸੰਦ ਹੁਣ ਤੈਨੂੰ ਕੀ ਦੱਸਾਂ ਖਰੈਤੀ। ਤੂੰ ਯਾਰ ਆ ਮੇਰਾ। ਮੇਰਾ ਨਾ ਕਿਤੇ ਲਵ ਚੱਲਦਾ। ਅੱਛਾ ਚੰਡੀਗੜ੍ਹ ਦੀ ਕੁੜੀ ਆ। ਮੈਨੂੰ ਪਤਾ ਕੀ ਕਹਿੰਦੀ ਆ। ਕੀ ਕਹਿੰਦੀ? ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ। ਦੁਨੀਆ ਭਰ ਦੀਆਂ ਸਾਰੀਆਂ ਖੁਸ਼ੀਆਂ ਤੂੰ ਮੇਰੀ ਝੋਲੀ ਪਾ ਦਿੱਤੀ ਅਮਰੂ। ਮੈਂ ਬਹੁਤ ਖੁਸ਼ ਹਾਂ ਤੇ ਅੱਜ ਤੂੰ ਸਿਰਫ ਮੇਰਾ।
ਤੇ ਤੂੰ ਸਿਰਫ ਮੇਰੀ। मैं तेरी तू मेरा। ਮੈਨੂੰ ਲੱਗਦਾ ਕਾਕਾ ਤੇਰੀ ਤਬੀਅਤ ਠੀਕ ਨਹੀਂ ਹੈ। ਦਵਾਈ ਲੈ ਕੇ ਦਵਾਂ? ਉਹ ਤੈਨੂੰ ਗੱਪ ਲੱਗਦੀ ਆ? ਮੇਰਾ ਸੱਚੀ ਲਵ ਚੱਲਦਾ ਯਾਰ। ਓ ਯਾਰ ਗੁੱਸਾ ਕਿਉਂ ਕਰ ਗਿਆ? ਜੇ ਤੈਨੂੰ ਸੱਚੋ ਪਿਆਰ ਕਰਦੀ ਹੈ ਨਾ, ਸੱਚੋ ਲਵ ਕਰਦੀ ਹੈ, ਜਾਂ ਫਿਰ ਕਰਵਾ ਲੈ ਵਿਆਹ ਉਹਦੇ ਨਾਲ ਛੇਤੀ। ਹਾਂ ਫੁਕਰਾ। ਅਮਰੂ ਅਮਰੂ ਹਾਂ ਬੇਬੇ। ਕਿਹੜਿਆਂ ਖਿਆਲਾਂ 'ਚ ਗਵਾਚਾਂ ਪੁੱਤ? ਕੁਛ ਨਹੀਂ ਬੇਬੇ। ਪਤਾ ਮੈਂ ਤਾਂ ਸੋਚਦੀ ਹਾਂ ਰਾਤੋਂ ਦਿਨ ਨਾ ਚੜੇ ਤੇਰਾ ਵਿਆਹ ਕਰਦਾ, ਆਪਣੇ ਪੋਤੇ ਪੋਤੀਆਂ ਦਾ ਮੂੰਹ ਵੇਖ ਲਵਾਂ। ਕੀ ਪਤਾ ਕੱਲ ਨੂੰ ਮੈਂ ਰਹਾ ਜਾਂ ਨਾ ਰਹਾ। ਮੈਂ ਤੇ ਸੋਚ ਲਿਆ ਪੁੱਤ, ਜਿਹੋ ਜੀ ਵੀ ਕੁੜੀ ਮਿਲੀ ਨਾ ਵਿਆਹ ਕਰ ਦੇਣਾ ਤੇਰਾ ਮੈਂ। ਬੇਬੇ ਜਿਹੋ ਜੀ ਵੀ ਕਿਉਂ? ਤੂੰ ਕਿਹਾ ਸੀ ਨਾ ਕਿ ਹੂਰ ਪਰੀ ਲਿਆਵਾਂਗੇ, ਹੁਣ ਪਰੀਓ ਵਿਆਹ ਕੇ ਲਿਆਊਗਾ ਤੇਰਾ ਪੁੱਤ। ਇੱਥੇ ਰੋਕ ਦੀ ਗੇਟ ਮੋਰੇ। ਹਾਂਜੀ ਆਲੇ ਫੜ ਬੀਬੀ 20 ਰੁਪਏ ਹੋਇਆ। 10 ਰੁਪਏ ਕਿਰਾਇਆ ਲੱਗਦਾ, 20 ਰੁਪਏ ਕਾਹਦੇ? 10 ਰੁਪਏ ਚਲਾਉਣ ਦੇ ਲਾ ਲਿਆ। ਉਹ ਸਵਾਰੀ ਆ ਬੀਬੀ, 10 ਰੁਪਏ ਸਵਾਰੀ ਹੈ। ਉਹਨੂੰ ਕਹਿ ਦਿੰਦੀ ਉਹ ਚਲਾ ਲੈਂਦਾ। ਬਸ ਠੀਕ ਹੈ ਯਾਰ, 10 ਰੁਪਏ ਭਾਜੀ ਐ ਨਾ ਕਰੋ ਨਾ। ਜਿਹੜੇ ਪਾਉਣੇ ਸ਼ਾਹੂਕਾਰ ਲੱਭੇ ਅਸੀਂ ਤੁਹਾਨੂੰ ਸਵੇਰੇ ਸਵੇਰੇ ਦੇਈ ਚੱਲੀਏ ਪੈਸੇ। ਲੱਗਦੇ ਉਹ ਤਾਂ 20 ਆ। ਲਿਆ ਬੇਬੇ ਮੈਂ ਫੜ ਲੈਂਦਾ। ਰਹਿਣ ਦੇ ਤੂੰ, ਸਾਰੇ ਰਾਤ ਮੈਂ ਫੜ ਰੱਖਿਆ, ਹੁਣ ਚੇਤਾ ਆ ਗਿਆ ਤੈਨੂੰ ਮੈਂ ਫੜ ਲੈਣਾ। ਸਾਰੇ ਰਾਤ ਆਪਾਂ ਟੈਂਪੂ 'ਚ ਸੀਗੇ। ਤੂੰ ਦਿਖਾ ਲੈ ਅੰਦਰ, ਮੈਂ ਬਾਹਰ ਖੜਾ। ਠੀਕ ਹੈ ਛੇਤੀ ਆਈ। ਪਤਾ ਨਹੀਂ ਡਾਕਟਰ ਵੀ ਨਖੱਤਾ ਆਇਆ ਹੋਣਾ ਕਿ ਨਹੀਂ। कई बार दिमागी थकान या केमिकल इम्बैलेंस से ऐसी चीजें दिखाई देती हैं जो रियल में है नहीं। अमरू तेनू पता मैं तेनू किन्ना प्यार करदी हां। तेनू पता मैं तेनू किन्ना प्यार करदी हां। हट बेबे। ਕੀ ਹੋਇਆ? ਉਹ ਕੀ ਹੋਇਆ ਬੱਚ? ਉਹ ਕੁਝ ਦੱਸੇਗਾ ਕਿ ਵੀ ਮੇਰੇ ਕੋਲੇ ਹੌਂਕਣੀ ਆਇਆ? ਭਈਆ ਮਿਲ ਗਈ। ਕੌਣ ਮਿਲ ਗਈ? ਉਹ ਚੰਡੀਗੜ੍ਹ ਵਾਲੀ। ਓਏ ਉਹਦਾ ਪਹਿਲਾਂ ਵੀ ਮਿਲੀ ਤੀ। ਭਈਆ ਸੱਚੀ ਮਿਲ ਗਈ। ਪਹਿਲਾਂ ਤਾਂ ਖਿਆਲਾਂ 'ਚ ਹੀ ਮਿਲੀ ਸੀ, ਮੈਂ ਤਾਂ ਉਹੀ ਕਹਿ ਗਿਆ ਤੇਰੇ ਕੋਲ। ਓਏ ਆ ਜੋ ਜਨਾਨੀ ਨਾਂ ਦਾ ਜੀਵ ਹੈ ਨਾ ਭੋਲਿਆ ਪੰਛੀਆ, ਓਏ ਇਹਦੇ ਖਿਆਲ ਆਉਣੇ ਵੀ ਮਾੜੇ ਨੇ। ਸਿਆਣੇ ਕਹਿੰਦੇ ਨੇ ਵੀ ਜਿਹੜੀਆਂ ਕਲ ਜੋਗਣਾ ਹੁੰਦੀਆਂ ਨੇ ਨਾ, ਪਹਿਲਾਂ ਇਹ ਸੋਹਣੀਆਂ ਜਨਾਨੀਆਂ ਬਣ ਕੇ ਬੰਦੇ ਨੂੰ ਖਿਆਲਾਂ ਵਿੱਚ ਮਿਲਦੀਆਂ ਨੇ, ਫਿਰ ਅਸਲੀ ਜ਼ਿੰਦਗੀ ਜਾ ਕੇ ਖੂਨ ਪੀਂਦੀਆਂ। ਨਾਲੇ ਮੈਂ ਤੈਨੂੰ ਇੱਕ ਹੋਰ ਗੱਲ ਦੱਸਾਂ, ਬੰਦਾ ਕੋਈ ਮਰ ਕੇ ਸੱਪ ਬਣਦਾ, ਕੋਈ ਪ੍ਰੇਤ ਬਣਦਾ, ਪਰ ਜਨਾਨੀ ਚੜੇਲ ਦੀ ਚੜੇਲ ਹੀ ਰਹਿੰਦੀ ਹੈ। ਮੈਨੂੰ ਸਮਝ ਆ ਗਈ ਤੇਰੀ ਮਰਜ਼ ਹੁਣ। ਚੱਲ ਚੱਲੀਏ ਬਾਬੇ ਘੋਰੜੂ ਨਾਥ ਕੋਲੇ, ਤੇਰੀ ਉਹ ਚੜੇਲ ਕਢਾ ਕੇ ਲਿਆਉਣਾ ਤੇਰੀ। ਉਹ ਆ ਤਾਂ ਸਹੀ ਲੱਗਦਾ ਬਾਈ ਦਾ। ਜੈ ਬਾਬਾ ਘੋਰੜੂ ਨਾਥ ਦੀ। ਜੈ ਬਾਬੇ ਦੀ। ਆ ਗਈ ਤੂੰ? ਆ ਗਈ ਨਹੀਂ, ਆ ਗਿਆ ਬਾਬਾ ਜੀ। ਬੰਦਾ ਹੈ ਤਾਂ ਮੂਰਖ। ਬਾਬਾ ਜੀ ਬੁਲਾਉਂਦੇ ਤੈਨੂੰ। ਤੈਨੂੰ ਮੈਂ ਉਸ ਰੂਹ ਦੀ ਗੱਲ ਕਰਦਾ ਜਿਹੜੀ ਇਹਨੂੰ ਇੱਥੇ ਲੈ ਕੇ ਆਈ ਹੈ। ਜੈ ਬਾਬੇ ਦੀ। ਬੜੀ ਖਤਰਨਾਕ ਰੂਹ ਹੈ। ਪਹਿਲਾਂ ਵੀ ਮਲੇਰਕੋਟਲੇ ਤੋਂ ਫੜੀ ਗਈ ਤੀ। ਬੜਾ ਸੋਹਣਾ ਰੂਪ ਬਣਾ ਕੇ ਸਾਹਮਣੇ ਆ ਕੇ ਕਹਿੰਦੀ ਹੈ, ਮੈਂ ਤਾਂ ਇੱਥੇ ਸਿਰਫ ਤੇਰੇ ਕਰਕੇ ਆਈ ਆ। ਜਿਹੜਾ ਇੱਕ ਵਾਰ ਉਹਦੇ ਤੱਕੇ ਚੜ ਗਿਆ
समझ ले गड्डी चढ़ गया। पर तू फिकर ना कर, आ चक तवीत ते आपदे खब्बे डोले नाल बन ला। ओए खब्बे नाल बन ला, किते पुट्ठा ही ना पै जे। हाँ बोल बख्शाला बाबा कोडूनाथ। ओए हाँ अमरू। हेलो कीरत वीरे, मैं तेरे नाल एक बहुत जरूरी गल करनी है यार। ਇੰਨੀ ਲੇਟ भाई मैं बहुत परेशान है यार। ਕੀ ਗੱਲ ਹੋ ਗਈ भाई ਤੂੰ ਮੈਨੂੰ ਚੰਡੀਗੜ੍ਹ ਦੀਆਂ ਕੁੜੀਆਂ ਬਾਰੇ ਦੱਸਿਆ ਸੀ ਨਾ ਕਿ ਉਹ ਐਵੇਂ ਕਰਦੀਆਂ ਉਵੇਂ ਕਰਦੀਆਂ। ਪਰ ਮੈਨੂੰ ਇੱਕ ਗੱਲ ਦੱਸ, ਇਹ ਜਿਹੜੀਆਂ ਚੰਡੀਗੜ੍ਹ ਦੀਆਂ ਕੁੜੀਆਂ ਹੁੰਦੀਆਂ ਉਹ ਬੰਦੇ ਦੇ ਖਿਆਲਾਂ ਚੋਂ ਨਿਕਲ ਕੇ ਉਹਦੀ ਆਮ ਜ਼ਿੰਦਗੀ 'ਚ ਵੀ ਆ ਜਾਂਦੀਆਂ? ਉਹ ਮੈਨੂੰ ਲੱਗਦਾ ਤੇਰੀ ਤਬੀਅਤ ਠੀਕ ਨਹੀਂ ਅਮਰੂ। मैं बिल्कुल ठीक है यार, पर भाई मैं बहुत बड़ी मुसीबत 'ਚ फंस गया ਹਾਂ। ਹਾਂ ਦੱਸ ਕੀ ਗੱਲ ਹੋ ਗਈ? भाई तेरे कंप्यूटर 'ਚ ਫੋਟੋਆਂ ਦੇਖੀਆਂ ਸੀ ਨਾ ਕੁੜੀਆਂ ਦੀਆਂ, ਉਹਨਾਂ 'ਚੋਂ ਇੱਕ ਕੁੜੀ ਮੇਰੇ ਖਿਆਲਾਂ 'ਚੋਂ ਨਿਕਲ ਕੇ ਮੇਰੀ ਅਸਲ ਜ਼ਿੰਦਗੀ 'ਚ ਆ ਗਈ। ਉਹ ਫਿਰ ਤੂੰ ਐਂ ਕਰ, ਹੋਰ ਵੀ ਤੂੰ ਜਿੰਨੀਆਂ ਫੋਟੋਆਂ ਦੇਖੀਆਂ ਸੀ ਨਾ ਸਾਰੀਆਂ ਕੁੜੀਆਂ ਨੂੰ ਆਪਦੀ ਖਿਆਲੀ ਲੈ ਆ। ਉਹ ਕੀਪਤਾ ਉਹ ਵੀ ਤੇਰੀ ਅਸਲ ਜ਼ਿੰਦਗੀ 'ਚ ਆ ਜਾਣਾ। ਚੱਲ ਸੋ ਜਾ, ਝੱਲਾ ਮੈਂ भाई ਅਮਰੂ, ਤੂੰ ਮੈਨੂੰ ਦੇਖ ਕੇ ਭੱਜ ਕਿਉਂ ਗਿਆ ਸੀ? ਤੈਨੂੰ ਪਤਾ ਮੈਂ ਸਪੈਸ਼ਲੀ ਤੇਰੇ ਕਰਕੇ ਆਈ ਹਾਂ। ਅਮਰੂ बड़ी खतरनाक रूह है, बड़ा सोहना रूप बना के सामने आके कहती है मैं तो इत्थे सिर्फ तेरे करके आई हां। What happened? Huh? What are you doing? Huh? Are you okay? Where are you going, Amru? What's wrong with him? कई बार दिमागी थकान या केमिकल इम्बैलेंस से ऐसी चीजें दिखाई देती हैं जो रियल में है नहीं। ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਆ। ਉਹ ਫਿਰ ਤੂੰ ਐਂ ਕਰ, ਹੋਰ ਵੀ ਤੂੰ ਜਿੰਨੀਆਂ ਫੋਟੋਆਂ ਦੇਖੀਆਂ ਸੀ ਨਾ ਸਾਰੀਆਂ ਕੁੜੀਆਂ ਨੂੰ ਆਪਦੀ ਖਿਆਲੀ ਲੈ ਆ। बड़ी खतरनाक रूह है, बड़ा सोहना रूप बना के सामने आके कहती है मैं तो इत्थे सिर्फ तेरे करके आई हां। कई बार ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਆ। ऐसी चीजें दिखाई देती हैं जो रियल में है करके आई हां। ਵਾਹਿਗੁਰੂ ਸਤਨਾਮ। ਚਲਾ ਸੁਖਣਾ ਵੀ ਪੂਰੀ ਹੋਈ। ਅੱਜ ਦੀ ਮੱਸਿਆ ਨਾ ਕਾਕੇ ਦੀ ਸੁਖਣਾ ਦਾ ਭਾਰ ਵੀ ਲੱਥ ਗਿਆ। ਮੈਂ ਤੇ ਕਹਿੰਨੀ ਤੂੰ ਵੀ 11 ਮੱਸਿਆ ਸੁਖ ਲਾ, ਵਿਆਹ ਹੋ ਜੇ ਤੇਰਾ, ਤੇਰੀ ਮਾਂ ਦਾ ਸੁਪਨਾ ਪੂਰਾ ਹੋਵੇ, ਉਹ ਵੀ ਨੂੰਹ ਦਾ ਮੂੰਹ ਦੇਖੇ। ਆ ਜਾ ਪੁੱਤ ਮੱਥਾ ਟੇਕੀਏ। ਅਮਰੂ, ਤੂੰ ਮੈਨੂੰ ਦੇਖ ਕੇ ਭੱਜਿਆ ਕਿਉਂ ਸੀ? ਤੈਨੂੰ ਪਤਾ ਆ ਨਾ ਸਾਡਾ ਤਾਂ ਵਿਆਹ ਵੀ ਹੋਇਆ ਆ। ਜੇ ਅੱਜ ਤੂੰ ਮੈਨੂੰ ਛੱਡ ਕੇ ਭੱਜਿਆ ਨਾ ਤੇ ਨਾ ਕਦੇ ਗੱਲ ਨਹੀਂ ਕਰਨੀ। ਇੱਥੇ ਰੁਕੀ, ਮੈਂ ਮੱਥਾ ਟੇਕ ਕੇ ਆਈ। ਚੱਲ ਵੇ ਬੱਬੀ ਨੂੰ ਚੱਕ। ਬਾਂਦਰੇ ਦੇ ਨਾਲ ਹੀ ਬਾਹਾਂ ਚੱਕ ਲੈਂਦਾ। ਕੌਣ ਸੀ ਉਹ? ਉਹ ਭਾਬੀ ਤੈਨੂੰ ਵੀ ਦਿਖੀ ਸੀ? ਅੰਨਿਆਂ ਦੇ ਪਿੰਡੋਂ ਨਹੀਂ ਆਈ ਮੈਂ, ਦੀਦਾ ਆ ਮੈਨੂੰ। ਤੂੰ ਨਾ ਜ਼ਿਆਦਾ ਚਤਰਾਈਆਂ ਨਾ ਕੋੜ, ਸੱਚੀ ਸੱਚੀ ਦੱਸ ਦੇ ਕੌਣ ਆ? ਭਾਬੀ ਉਹ ਤਾਂ ਮੇਰੇ ਖਿਆਲ 'ਚ ਸੰਗਰਾਂਦ ਪੁੱਛਦੀ ਸੀ ਮੈਨੂੰ। ਪਹਿਲਾਂ ਦੱਸ ਮੈਂ ਕੋਈ ਜੰਤਰੀਆਂ ਵੇਚਣ ਵਾਲਾ ਲੱਗਦਾ? ਸ਼ਕਲ ਤੋਂ ਤਾਂ ਉਦਾਂ ਦਾ ਹੀ ਲੱਗਦਾ। ਤੂੰ ਚੱਲੋ ਮੰਮੀ ਨਾਲ। ਭਾਬੀ ਮੈਂ ਜਾਕਰ ਨੂੰ ਮਿਲ ਕੇ ਆਉਣਾ ਹੈ। ਛੇਤੀ ਆ ਜੀ। ਆਹੋ ਆਹੋ।
ਇਹ ਫਿਰ ਭੱਜ ਗਿਆ। ਹਾਏ ਰੱਬਾ, ਆ ਤਾਂ ਜ਼ਿੰਦਗੀ ਬਣਾਤੀ ਮੇਰੀ। ਹੁਣ ਆਉ ਜੀਣ ਦਾ ਸਵਾਦ। ਕੀ ਹਾਲ ਆ ਚਾਚਾ? ਠੀਕ ਆ ਠੀਕ ਆ। ਕੀ ਚਾਹੀਦਾ? ਕਿਵੇਂ ਅਮਰੂ? ਉਹ ਜਾਕਰ ਖੜ। ਉਹ ਜਾਣਾ ਮੈਂ, ਤੇਰੀ ਭਾਬੀ ਡੀਕਦੀ ਹੋਣੀ ਐ। ਉਹ ਮੈਨੂੰ ਡੀਕਣ ਵਾਲੀ ਵੀ ਆ ਰਹੀ ਹੈ ਹੁਣ, ਉਹ ਵੀ ਚੰਡੀਗੜ੍ਹ ਵਾਲੀ। ਚੰਡੀਗੜ੍ਹ ਵਾਲੀ? ਹਾਂ ਬਾਈ, ਯੰਕਣਾ ਪੂਰੀ ਇੱਥੇ ਮੇਰੇ ਕਰਕੇ ਆਈ ਆ। ਤੈਨੂੰ ਪਤਾ ਮੈਨੂੰ ਕਿੰਨਾ ਪਿਆਰ ਕਰਦੀ ਆ। ਹੁਣ ਤਾਂ ਭਾਈ ਮੈਨੂੰ ਵੀ ਪਿਆਰ ਜਿਹਾ ਹੋਈ ਜਾਂਦਾ ਉਹਦੇ ਨਾਲ। ਚਿੱਤ ਜਾ ਨਹੀਂ ਲੱਗਣਾ ਹੁਣ ਉਹਨੇ ਦੇਣਾ। ਸੜ ਗਿਆ ਨਾ? ਉਹ ਸੜ ਗਿਆ। ਉਹ ਥੋੜੀ ਚਾਚੀ ਹੋਣ ਵਾਲੀ ਆ ਪੁੱਤ। ਉਹ ਨਾਲੇ ਪੰਤੀ ਨੂੰ ਵੀ ਦੱਸ ਦੀ, ਕੋਈ ਭੂਤ ਭਾਤ ਨਹੀਂ ਹੈਗੀ ਉਹ। ਹਾਂ, ਉਹੀ ਮੈਨੂੰ ਲਈ ਫਿਰਦਾ ਸੀ ਡੇਰਿਆਂ ਤੇ। ਉਹ ਕੀ ਹਾਲ ਨੇ ਮੇਰੇ ਵੀਰ ਦੇ? ਭਾਈ ਮੈਂ ਤਾਂ ਬਿਨਾਂ ਖੰਭਾਂ ਤੋਂ ਨਾ ਉੱਚੇ ਅਸਮਾਨਾਂ ਚੜਦਾ ਫਿਰਨਾ। ਜ਼ਿੰਦਗੀ ਜੀਣ ਦਾ ਨਜ਼ਾਰਾ ਤਾਂ ਹੁਣ ਆਇਆ। ਉਹ ਬੜਾ ਖੁਸ਼ ਲੱਗਦਾ ਮਰੂਆ, ਕੀ ਗੱਲ ਆ? ਬਾਈ ਪੁੱਛਣਾ, ਤੂੰ ਐਂ ਦੱਸ ਤੂੰ ਪਿੰਡ ਕਦੋਂ ਆਉਣਾ? ਉਹ ਪਿੰਡ ਜਦੋਂ ਤੂੰ ਕਹੇਂਗਾ ਉਦੋਂ ਆ ਜਾਾਂਗੇ। ਪਿੰਡ ਵਾਲੀ ਕਿਹੜੀ ਗੱਲ ਆ ਵੀਰੇ? ਫਿਰ ਤੂੰ ਛੇਤੀ ਆ ਜਾ, ਤੈਨੂੰ ਇੱਕ ਜ਼ਰੂਰੀ ਗੱਲ ਦੱਸਣੀ ਆ। किरत हाँ एक गल है भाई, जो मर्जी कह लो पर अपना अमरू भाई है बड़ा इंटरेस्टिंग बंदा। सही गल है। ਤੂੰ ਐ ਕਰਦਾ ਬਾਹਮਣ ਓਏ, ਜਿਵੇਂ ਮੈਂ ਕਦੇ ਕੋਈ ਕੁੜੀ ਨਹੀਂ ਦੇਖੀ ਹੁੰਦੀ ਜਾਂ ਕਿਸੇ ਕੁੜੀ ਨੇ ਮੈਨੂੰ ਨਹੀਂ ਦੇਖਿਆ। ਤੈਨੂੰ ਇੱਕ ਗੱਲ ਦੱਸਦਾ ਬਾਈ, ਭਾਵੇਂ ਮੈਂ ਦੇਸੀ ਆ ਪਰ ਅਸਲੀ ਘਿਓ ਤੇ ਅਸਲੀ ਇਸ਼ਕ ਇਹ ਦੇਸੀ ਹੁੰਦੇ ਨੇ। ਬਾਕੀ ਦਾ ਸਭ ਸਾਡਾ ਟਿੱਪੋ ਦੇ ਮਾਲ ਹੈ। ਕਿਹੜਾ ਤੂੰ ਮੇਰੇ ਵਾਲੀ ਦੇਖ ਲੇਗਾ ਨਾ, ਸਭ ਭੁੱਲ ਜਾਏਗਾ ਚੰਡੀਗੜ੍ਹ ਵਾਲੀਆਂ ਵੀ। ਖਿੱਚ ਪੈਗ ਅੱਜ ਸਾਡੇ ਅਮਰੂ ਚ ਬੋਲਦੀ ਹੈ ਰਾਜੇ ਦੀ। ਸਹੀ ਕਿਹਾ ਵੀਰੇ। ਮੈਨੂੰ ਲੱਗਦਾ ਉਹ ਤੋਂ ਟੀਸੀ ਵਾਲਾ ਬੇਰ ਤੋੜ ਲਿਆ ਮੇਰਾ ਵੀਰ। ਪਰੀ ਆਓ ਪਰੀ, ਪਰੀਆਂ ਤੋਂ ਵੀ ਸੋਹਣੀ, ਬਹੁਤ ਸੋਹਣੀਆਂ ਮਰਦੀ ਆ ਤੇਰੇ ਵੀਰ ਤੇ। ਜੇ ਮਰਦੀ ਅਮਰੂਆ ਫਿਰ ਰੌਲਾ ਕਾਹਦਾ? ਤੜਕੇ ਹੀ ਲਾਵਾ ਲੈ ਲਈਏ। ਪਰ ਭਾਈ ਤੈਨੂੰ ਵੀ ਤਾਂ ਦਿਖਾਉਣੀ ਆ ਕਿ ਨਹੀਂ? ਚੱਲ ਚੱਕੋ ਪੈਗ ਫਿਰ, ਸਵੇਰੇ ਕਿਤੇ ਵੇਖੀ ਉੱਤਰੀ ਚ ਭੁੱਲ ਹੀ ਨਾ ਜਾਈ ਭਰਾਵਾਂ ਨੂੰ। ਪੱਕਾ ਵੀਰੇ। भाई ना तो सवेर दी हीर लभी है ना सानू खाण नू ਹੋਰ ਬਾਈ ਸਵੇਰ ਦੇ ਭਜਾ ਭਜਾ ਕੇ ਭੁੱਖੇ ਮਾਰਤੇ ਯਾਰ। ਹੋਰ ਕੀ? ਚੱਲ ਐ ਕਰ ਮਿੱਠਿਆ ਕੁਝ ਖਾਣ ਨੂੰ ਫੜ ਲਿਆ, ਉਹ ਕੋ ਪੀਣ ਨੂੰ ਵੀ ਲੈ ਆਈ ਓਏ। ਬਾਈ ਕੱਲੀ ਕੱਲੀ ਜਗ੍ਹਾ ਤਾਂ ਦਿਖਾਤੀ ਜਿੱਥੇ ਅਸੀਂ ਮਿਲਦੇ ਹੁੰਦੇ। ਉਹ ਸਹੁਰਿਆ ਅਸੀਂ ਕੁੜੀ ਦੇਖਣ ਆਏ ਆ, ਤੇਰੀ ਡੇਟਿੰਗ ਪਲੇਸ ਨਹੀਂ ਯਾਰ। ਫੋਨ ਕਰਕੇ ਉਹਨੂੰ ਇੱਥੇ ਸੱਦ ਲੈ। ਉਹ ਸੱਦੂਗਾ ਤਾਂ ਜੇ ਕੋਈ ਹੋਊ। ਹੋਰ ਕੀ? ਬਾਈ ਆ ਗਈ ਉਹਦੇ ਗੁਲਾਬੀ ਚੁੰਨੀ ਵਾਲੀ, ਕਿਹਾ ਸੀ ਨਾ ਇੱਥੇ ਮਿਲੋ। ਆ ਕੁੜੀ? ਹਾਂ ਬਾਈ ਆਹੀ ਆ ਜਿਹਦੀ ਮੈਂ ਰਾਤ ਗੱਲ ਕਰਦਾ ਸੀ। ਇਹ ਤੇ ਮੇਰੇ ਕਰਕੇ ਆਈ ਆ। ਤੇਰੇ ਕਰਕੇ ਆਈ ਆ? ਉਹ ਪਾਗਲ ਤੇ ਨਹੀਂ ਹੋ ਗਿਆ? ਕਿੱਥੇ ਉਹ ਕੁੜੀ ਤੇ ਕਿੱਥੇ ਤੂੰ? ਹੋਰ ਕੀ? ਉਹ ਬਾਈ ਆਹੀ ਆ, ਮਰੀ ਪਈ ਆ ਤੇਰੇ ਵੀਰ ਤੇ। ਮੈਨੂੰ ਪਤਾ ਕੀ ਕਹਿੰਦੀ ਆ? ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਆ। ਅਮਰੂ ਫੋਨ ਦੇ ਇੱਕ ਵਾਰੀ ਆਪਦਾ ਲਿਆ। ਉਹੀ ਤਾਂ ਮੈਂ ਸੋਚ ਰਿਹਾ। ਫੋਨ ਆਨ ਰੱਖੀ, ਹੁਣੇ ਪਤਾ ਲੱਗ ਜੂ ਕਿੰਨਾ ਕੁ ਮਰਦੀ ਆ ਤੇਰੇ ਤੇ। ਜਾ ਮੇਰਾ ਵੀਰ। ਕਮਲਾ। अमरू तीनों उस दिन गुरुद्वारे रुकल नहीं क्या सी? तू चला क्यों गया? ਚਲਾ ਕਨੂੰ ਗਿਆ ਸੀ ਜੀ? ਮੈਂ ਤਾਂ ਜ਼ਰੂਰੀ ਕੰਮ ਯਾਦ ਆ ਗਿਆ ਸੀ। मेरे तो इंपॉर्टेंट केड़ा काम सी तेनू? जरा मैनू भी ते पता लगे। तेनू पता है अमरू, इत्थे मैं सिर्फ तेरे करके आई हूं और तू है कि मैनू पुछदा भी नहीं। तेनू पता मैं तेनू कितना प्यार करदी हां। भाई तू तो कहंदा ਤੁਹਾਡੀ ਭਾਬੀ ਬਣਨ ਵਾਲੀ ਹੈ ਇਹ, ਪਰ ਸਾਨੂੰ ਤਾਂ ਲੱਗਦਾ ਹੈ ਤੇਰੀ ਵੀ ਭਾਬੀ ਬਣਨ ਵਾਲੀ ਹੈ।
ਡੈਡ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨਾ ਚਾਹੁੰਦਾ ਸੀ। ਸ਼ੁਕਰ ਹੈ ਵਾਹਿਗੁਰੂ ਦਾ, ਤੈਨੂੰ ਵੀ ਸਾਡੇ ਨਾਲ ਕੋਈ ਜ਼ਰੂਰੀ ਕੰਮ ਪਿਆ, ਅਦਰਵਾਈਜ਼ ਤੇਰੇ ਕੋਲ ਸਾਡੇ ਵਾਸਤੇ ਟਾਈਮ ਕਿੱਥੇ ਹੈ? ਹਾਂ ਦੱਸ। ਡੈਡ ਮੈਨੂੰ ਲੱਗਦਾ ਸਿਮਰਨ ਦੇ ਦਿਲ 'ਚ ਕੋਈ ਹੋਰ ਹੈ। ਮਤਲਬ? ਮੰਮੀ ਮਤਲਬ ਉਹ ਮੈਨੂੰ ਨਹੀਂ ਕਿਸੇ ਹੋਰ ਨੂੰ ਪਸੰਦ ਕਰਦੀ ਹੈ। ਉਹ ਨਹੀਂ ਯਾਰ, ਬਾਜਵੇ ਨੇ ਮੈਨੂੰ ਦੱਸਿਆ ਸੀ ਕਿ ਸਿਮਰਨ ਨੇ ਤੇਰੀ ਫੋਟੋ ਦੇਖ ਕੇ ਤੈਨੂੰ ਪਸੰਦ ਕੀਤਾ। ਤੈਨੂੰ ਐਵੇਂ ਕਿਸੇ ਨੂੰ ਕੁਝ ਕਹਿਤਾ ਹੋਣਾ। ਨਹੀਂ ਡੈਡ, ਮੈਂ ਆਪਣੇ ਅੱਖੀਂ ਉਹਨੂੰ ਕਿਸੇ ਹੋਰ ਨਾਲ ਦੇਖ ਕੇ ਆ ਰਿਹਾ। ਕਰੋ ਬਾਜਵੇ ਨੂੰ ਫੋਨ। ਟਾਈਮ ਬਾਤ ਹੋ ਗਿਆ, ਸਵੇਰੇ ਗੱਲ ਕਰਾਂਗੇ। ਤੂੰ ਖਾਣਾ ਖਾ। ਔਲਖ ਸਾਹਿਬ, ਅਸੀਂ ਆਪਣੀ ਬੇਟੀ ਪੁੱਤਾਂ ਦੀ ਤਰ੍ਹਾਂ ਪਾਲੀ ਹੈ। ਉਹਦੇ ਦਿਲ ਵਿੱਚ ਕੋਈ ਗੱਲ ਹੁੰਦੀ ਤਾਂ ਉਹ ਸਾਡੇ ਨਾਲ ਜ਼ਰੂਰ ਸ਼ੇਅਰ ਕਰਦੀ। ਮੈਨੂੰ ਲੱਗਦਾ ਹੈ ਕੀਰਤ ਨੂੰ ਕੋਈ ਗਲਤਫਹਿਮੀ ਹੋ ਗਈ ਹੈ। ਬਾਕੀ ਅਸੀਂ ਸਿਮਰਨ ਨਾਲ ਗੱਲ ਕਰ ਲੈਂਦੇ ਹਾਂ। ਹਾਂ ਸਿਮਰਨ। ਹਾਈ ਕੀਰਤ, ਹਾਊ ਆਰ ਯੂ? ਹਾਂ ਮੈਂ ਵਧੀਆ, ਤੁਸੀਂ ਦੱਸੋ ਕਿੱਦਾਂ? ਤੁਸੀਂ ਮੈਨੂੰ ਕਿਹਦੇ ਨਾਲ ਘੁੰਮਦੇ ਫਿਰਦੇ ਦੇਖ ਲਿਆ? ਅਮਰੂ ਨਾਲ ਸਿਮਰਨ। ਅਮਰੂ? ਯੂ ਨੋ ਅਮਰੂ? ਹਾਂ, ਉਹ ਮੇਰਾ ਬਚਪਨ ਦਾ ਫਰੈਂਡ ਹੈ ਸਿਮਰਨ। Okay. I'll call you later. Yeah. Excuse me, ਤੁਸੀਂ ਦੱਸ ਸਕਦੇ ਹੋ ਅਮਰਜੀਤ ਦਾ ਘਰ ਕਿੱਥੇ ਆ? ਹੈ ਜੀ? ਕੌਣ ਜੀ? I mean, ਅਮਰੂ। ਅਮਰੂ? ਉਹ ਜੀ ਗਾਹਾਂ ਜਾ ਕੇ ਨਾ ਸੱਜੇ ਮੁੜ ਜਾਓ, ਪੰਤੀ ਨਾਲ ਹੋਊਗਾ ਖੇਤਾਂ 'ਚ। Okay, thank you. ਓਏ ਤੂੰ ਤਾਂ ਕਹਿੰਦਾ ਸੀ ਅਮਰੂ ਗੱਪ ਮਾਰਦਾ, ਕੈਟਰੀਨਾ ਕੈਫ ਨਾਲੋਂ ਵੀ ਸੋਹਣੀ ਕੁੜੀ ਲੱਭਦੀ ਫਿਰਦੀ ਆ ਉਹਨੂੰ। ਇਹੀ ਤਾਂ ਮੈਂ ਹੈਰਾਨ ਆ। ਮੈਨੂੰ ਕਹਿੰਦੀ ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ, ਤੇਰੇ ਬਿਨਾਂ ਰਹਿ ਨਹੀਂ ਸਕਦੀ। ਮੈਨੂੰ ਕਹਿੰਦੀ ਵਿਆਹ ਤੋਂ ਬਾਅਦ ਤੈਨੂੰ ਸ਼ਹਿਰ ਲੈ ਕੇ ਜਾਣਾ। ਨਾ ਦੱਸ ਪੰਤੀ, ਇੱਥੇ ਕਿਸੇ ਚੀਜ਼ ਦਾ ਘੱਟ ਹੈ? ਇਹ ਜਿਹੜਾ ਜਨਾਨੀ ਨਾਂ ਦਾ ਜੀਵ ਹੈ ਨਾ ਅਮਰੂਆ। ਓ ਯਾਰ ਇੱਕ ਤਾਂ ਤੂੰ ਆ ਕਥਾ ਜੀ ਨਾ ਸ਼ੁਰੂ ਕਰਿਆ ਕਰ ਬਾਰ-ਬਾਰ। ਇਹ ਬੰਦੇ ਦੀ ਮੱਤ ਮਾਰ ਲੈਂਦਾ। ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਕਰੀ ਕੀ ਜਾਣਾ। ਹੁਣ ਤੂੰ ਆਇਆ ਤਾਂ ਪੱਠੇ ਵੱਢਣ ਤੀ, ਪੱਟੀ ਜਾਣਾ ਦਾਤੀ ਨਾਲ ਮਿੱਟੀ। ਉਹ ਕਰੀ ਤਾਂ ਜਾਣਾ, ਹੋਰ ਕਿਵੇਂ ਕੰਮ ਕਰੀਦਾ? 2 ਕਿਆਰੇ ਵੱਢਤੇ, ਮੱਝ ਮੈਂ ਨਵਾਤੀ। ਮੱਝ ਨਵਾਉਣ ਨੂੰ ਕੀ ਤੀ? ਉਹਨੇ ਸਾਲੀ ਨੇ ਕਚਹਿਰੀਆਂ ਤਰੀਕ ਭੁਗਤਣ ਜਾਣਾ ਤੀ ਅੱਜ। ਹਾਂ, ਤੇਰੇ ਤੇ ਦਾਜ ਦਾ ਕੇਸ ਪਾਇਆ ਹੋਇਆ ਨਾ ਉਹਨੇ। ਲੈ ਦਾਜ ਦੇ ਕੇਸ ਨੂੰ ਮੈਂ ਜੋਗੇ ਰੱਲੇ ਵਿਆਹ ਹੋਇਆ। ਹੈ ਆ ਕੀ ਬਈ? ਆ ਕੌੜ ਤੁੰਬਿਆਂ ਦੇ ਖੇਤ 'ਚ ਟਮਾਟਰ ਕਿੱਥੋਂ ਬਈ? ਹੈ ਅਮਰੂ? ਇਹ ਤਾਂ ਸੱਚੀ ਮਿੱਚੀ ਦੀ ਜਨਾਨੀ ਹੈ ਯਾਰ। ਹਾਂਜੀ ਚੱਲ ਮੇਰੇ ਨਾਲ। ਕਿੱਥੇ ਜੀ? ਗੱਡੀ ਵਿੱਚ ਬੈ। ਅੱਛਾ ਜੀ। ਇਹ ਚੰਡੀਗੜ੍ਹ ਵਾਲੀ ਹੈ ਜਾਂ ਮਲੇਰਕੋਟਲਾ ਵਾਲੀ? ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਆ। ਅਮਰੂ ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਆ? ਪਤਾ ਹੈ ਕਿੰਨਾ? ਐਨਾ। ਤੇਰੇ ਬਚਪਨ ਦੀ ਦੋਸਤ ਆਇਆ ਯਾਰ। ਮੈਂ ਉਸ ਦਿਨ ਹੈਲਥ ਸੈਂਟਰ ਦੇ ਬਾਹਰ ਤੈਨੂੰ ਤੇਰੀ ਬੇਬੇ ਨਾਲ ਦੇਖ ਕੇ ਪਛਾਣ ਲਿਆ ਸੀ। ਇਹੀ ਯਾਦ ਕਰਾਉਣ ਲਈ ਮੈਂ ਤੈਨੂੰ ਬਾਰ-ਬਾਰ ਹਿੰਟ ਦਿੱਤੇ, ਪਰ ਤੈਨੂੰ ਕੁਝ ਯਾਦ ਹੀ ਨਹੀਂ ਆ ਰਿਹਾ ਸੀ। ਹੁਣ ਤਾਂ ਜੀ ਮੈਨੂੰ ਆਪਣੀ ਪਹਿਲੀ ਮੁਲਾਕਾਤ ਵੀ ਯਾਦ ਆ ਗਈ, ਜਦੋਂ ਤੁਸੀਂ ਮੋਚੀ ਦੇ ਕੋਲ ਆਪਣੀ ਭੋਲੀ ਮਾਸੀ ਦੇ ਨਾਲ ਆਪਣੇ ਟੁੱਟੇ ਹੋਏ ਸੈਂਡਲ 'ਚ ਘਿੱਲ ਬਣਾਉਣ ਆਏ ਸੀ।
ਤੇ ਤੁਹਾਨੂੰ ਦੇਖਣ ਦੇ ਬਹਾਨੇ ਮੈਂ ਆਪਣੇ ਪੁਰਾਣੇ ਬੂਟਾਂ 'ਚ ਪਤਾਵੇ ਪਾਉਣ ਆ ਗਿਆ ਸੀ। ਤੇਰੇ ਪੈਸੇ ਮੁੱਕ ਗਏ ਸੀ ਤੇ ਮੇਰੀ ਭੋਲੀ ਮਾਸੀ ਨੇ ਦਿੱਤੇ ਸੀ। ਤੇ ਦੂਜੀ ਵਾਰੀ ਤੁਹਾਡੀ ਮਾਸੀ ਦੇ ਪਿੰਡ ਜਦੋਂ ਮੈਂ ਰਾਮਲੀਲਾ ਤੇ ਆਇਆ ਸੀ ਤੁਹਾਨੂੰ ਦੇਖਣ, ਉਧਰ ਲక్ష్మణ ਮੂਰਛਿਤ ਹੋਇਆ, ਇੱਧਰ ਤੁਹਾਨੂੰ ਦੇਖ ਕੇ ਮੈਂ ਹੋ ਗਿਆ ਤੇ ਤੁਸੀਂ ਆਪਣੀ ਸਹੇਲੀ ਦੀ ਕਾਪੀ ਦਾ ਗੱਤਾ ਪੜ ਕੇ ਮੈਨੂੰ ਝੱਲ ਮਾਰੀ ਸੀ। ਤੇ ਸਾਡੀ ਤੀਜੀ ਮੁਲਾਕਾਤ ਪਿੰਡ ਦੀ ਸ਼ਬੀਲ ਤੇ ਹੋਈ ਸੀ, ਜਿੱਥੇ ਤੂੰ ਸਾਰਿਆਂ ਨੂੰ ਇਗਨੋਰ ਮਾਰ ਕੇ ਮੈਨੂੰ ਡੋਲੂ ਭਰ ਕੇ ਸ਼ਬੀਲ ਦਿੱਤੀ ਸੀ। ਤੇ ਛੋਲੇ ਪੂਰੀਆਂ ਦੇਣ ਤਾਂ ਮੈਂ ਤੁਹਾਡੇ ਘਰੇ ਆ ਗਿਆ ਸੀ। ਤੇ ਉਦੋਂ ਬਾਅਦ ਤੂੰ ਰੋਜ਼ ਸਾਡੇ ਘਰ ਟੀਵੀ ਦੇਖਣ ਦੇ ਬਹਾਨੇ ਆਉਂਦਾ ਸੀ। ਤੈਨੂੰ ਪਤਾ ਹੈ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਆ? ਹਾਂ ਪਤਾ ਹੈ ਰੱਬ ਜਿੰਨਾ। ਤੇ ਉਹੀ ਫਿਲਮਸ ਦੇ ਸੀਨ ਆਪਾਂ ਇੱਥੇ ਕਰਦੇ ਹੁੰਦੇ ਸੀ। Oh my God, ਕਿੰਨੇ ਸੋਹਣੇ ਦਿਨ ਸੀ। I still miss them. ਮੈਂ ਵੀ ਕਿੰਨਾ ਸਟੂਪਿਡ ਹਾਂ ਸਿਮਰਨ, ਤੇਰੇ ਬਾਰੇ ਪਤਾ ਨਹੀਂ ਕੀ ਕੁਝ ਸੋਚਦਾ ਰਿਹਾ। ਹੋਰ ਵੀ ਕੁਝ ਪੁੱਛਣਾ ਹੈ ਤਾਂ ਹੁਣੇ ਪੁੱਛ ਲਓ। ਵਿਆਹ ਤੋਂ ਬਾਅਦ ਮੈਂ ਕੋਈ ਰਾਜ਼ ਨਹੀਂ ਦੱਸਣਾ। ਰਾਜ਼? ਹੋਰ ਵੀ ਕੋਈ ਰਾਜ਼ ਵਾਲੀ ਗੱਲ ਹੈਗੀ ਆ? ਕੈਨੇਡਾ ਤੋਂ ਆਈ ਹਾਂ, ਜਿੱਥੇ 2-3 ਬॉयਫ੍ਰੈਂਡ ਹੋਣਾ ਤਾਂ ਨਾਰਮਲ ਜੀ ਗੱਲ ਆ। 2-3 ਬॉयਫ੍ਰੈਂਡ? ਫਿਰ ਇੱਥੇ ਚੰਡੀਗੜ੍ਹ 40-50 ਦਾ ਜੱਟ ਦੇ ਪਿੱਛੇ ਵੀ ਹੈਗੀਆਂ ਨੇ। ਓ ਮਾਈ ਗॉड, 40-50? 40-50 ਨਹੀਂ ਤੇ ਫਿਰ 15-20 ਤੇ ਲਾ ਹੀ ਲਓ ਨਾ ਜੀ। 15-20 ਵੀ ਜ਼ਿਆਦਾ ਹੀ ਆ। ਸੱਚ ਦੱਸੋ। ਸੱਚ ਦੱਸਾਂ ਸਿਮਰਨ, ਜਿੱਦਣ ਦਾ ਤੈਨੂੰ ਦੇਖਿਆ ਨਾ, ਜ਼ਿੰਦਗੀ 'ਚ ਬਸ ਇੱਕੋ ਹੀ ਕੁੜੀ ਰਹਿ ਗਈ ਹੈ ਜਿਹੜੀ ਸੋਹਣੀ ਲੱਗਦੀ ਹੈ, ਤੇ ਉਹ ਆ ਤੂੰ। ਤੁਸੀਂ? ਅਮਰੂ, ਤੂੰ ਇਹ ਸਾਜ ਹਲੇ ਵੀ ਸਾਂਭ ਕੇ ਰੱਖਿਆ ਹੋਇਆ ਹੈ? ਸਾਂਭ ਕੇ ਨਹੀਂ, ਦਿਲ ਨਾਲ ਲਾ ਕੇ ਰੱਖਿਆ ਹੋਇਆ। ਇਹ ਸਾਜ ਵਜਾ ਕੇ ਤੂੰ ਇੱਕ ਗਾਣਾ ਗਾਉਂਦਾ ਹੁੰਦਾ ਸੀ, ਹਾਂ, ਜਿਹੜਾ ਉਹ ਫਕੀਰ ਬਾਬਾ ਜੀ ਵੀ ਗਾਉਂਦੇ ਹੁੰਦੇ ਸੀ, ਜਿਹੜਾ ਤੁਹਾਨੂੰ ਵੀ ਬਹੁਤ ਪਸੰਦ ਸੀ। ਯਾਦ ਹੈ ਤੈਨੂੰ? ਇੱਕ ਤਾਰਾ ਵੱਜਦਾ ਸੁਣਿਆ ਜਦ ਮੈਂ, ਇੱਕ ਤਾਰਾ ਵੱਜਦਾ ਸੁਣਿਆ ਜਦ ਮੈਂ, ਬੱਸੋਂ ਬਾਹਰ ਹੋਣ ਲੱਗ ਪਈ ਵੇ, ਫਿਰ ਤੇਰੀ ਯਾਦ ਆਈ ਵੇ, ਮੈਂ ਰੋਣ ਲੱਗ ਪਈ ਵੇ, ਫਿਰ ਤੇਰੀ ਯਾਦ ਆਈ ਵੇ, ਮੈਂ ਰੋਣ ਲੱਗ ਪਈ, ਫਿਰ ਤੇਰੀ ਯਾਦ ਆਈ ਵੇ, ਮੈਂ ਰੋਣ ਲੱਗ ਪਈ। ਤੈਨੂੰ ਯਾਦ ਹੈ ਸਿਮਰਨ, ਆਖਰੀ ਵਾਰ ਤੂੰ ਮੈਨੂੰ ਅਗਲੀਆਂ ਗਰਮੀਆਂ ਦੀ ਛੁੱਟੀਆਂ 'ਚ ਮਿਲਣ ਦਾ ਵਾਅਦਾ ਕਰਕੇ ਗਈ ਸੀ। ਅਮਰੂ, ਮੇਰੀਆਂ ਗਰਮੀਆਂ ਦੀਆਂ ਛੁੱਟੀਆਂ ਖਤਮ ਹੋ ਗਈਆਂ ਨੇ, ਮੈਂ ਪਿੰਡ ਵਾਪਸ ਜਾ ਰਹੀ ਹਾਂ। ਫਿਰ ਮੈਂ ਕਿਹਦੇ ਨਾਲ ਖੇਡਿਆ ਕਰੂੰਗਾ? ਅਗਲੇ ਸਾਲ ਗਰਮੀ ਦੀਆਂ ਛੁੱਟੀਆਂ ਵਿੱਚ ਮੈਂ ਫੇਰ ਵਾਪਸ ਆਵਾਂਗੀ। ਮੈਂ ਉਡੀਕਦਾ ਰਿਹਾ, ਕਈ ਗਰਮੀਆਂ ਦੀਆਂ ਛੁੱਟੀਆਂ ਲੰਘ ਗਈਆਂ, ਪਰ ਤੂੰ ਨਹੀਂ ਆਈ।
तेरी मासी तो पता लग गया कि तू हमेशा हमेशा लिए कनेडा चली गई है। मैं उपरों लंघदे हर जहाज के पिछे भजदा, ना जा सिमरन ना जा, ते आखिर नूं जहाज बदलां च दूर किते लुक जांदा ते मैं फिर कल्ला रह जांदा। दिल नूं की समझावां किथे जावां मैं, परदा तेरे बिन हावां किथे जावां मैं। दिल नूं की समझावां किथे जावां मैं, परदा तेरे बिन हावां किथे जावां मैं। किते भरिया भरिया डुल ना जावे, किते भरिया भरिया डुल ना जावे, दिल नूं वराउण लग पई, फिर तेरी याद आई वे मैं रोण लग पई, वे फिर तेरी याद आई वे मैं रोण लग पई, फिर तेरी याद आई वे मैं रोण लग पई। सच्ची हो यार, पता ही नहीं लग्या कदों मेरे ख्यालों च आई ते कदों मेरी जिंदगी च भी आ गई। अच्छा, ਇਹ ਜਿਹੜਾ ਜਨਾਨੀ ਨਾਂ ਦਾ ਜੀਵ ਹੈ ਨਾ ਖਰੈਤੀ, ਇਹਦੇ ਬਾਰੇ ਸਾਲੀ ਦੂਜੀ ਗੱਲ ਕੋਈ ਹਾਈ ਹੋਈ ਨਹੀਂ, ਬਸ ਇੱਕੋ ਹੀ ਗੱਲ ਹੈ। ਉਹ ਕਿਹੜੀ? ਉਹ ਹੁਣ ਮੈਂ ਭੁੱਲ ਗਿਆ ਯਾਰ। ਤੂੰ ਐਂ ਘੁੱਗੂ ਜਾ ਬਣ ਕੇ ਬੈਠਾ ਰਹੀਂ, ਉਹਨੇ ਫੇਰ ਮੁੜ ਕੇ ਕੈਨੇਡਾ ਨੂੰ ਜਹਾਜ਼ ਚੜ ਜਾਣਾ। ਐ ਨਾ ਕਹਿ ਯਾਰ, ਮੈਂ ਤਾਂ ਜਿਉਂਦੇ ਮਰ ਜੂ। ਇਹ ਗੱਲਾਂ ਸਾਨੂੰ ਕੀ ਦੱਸਦਾ, ਉਹਦੇ ਨਾਲ ਜਾ ਕੇ ਕਰਨਾ ਗੱਲ। ਨਾ ਉਹਨੂੰ ਜਿਵੇਂ ਪਤਾ ਨਹੀਂ, ਸਾਡੀ ਕਹਾਣੀ ਤਾਂ ਬਚਪਨ ਦੀ ਉਹ ਚੱਲਦੀ ਹੈ। ਉਹ ਕਮਲਾ ਨਾ ਹੋ, ਬਚਪਨ ਦੀਆਂ ਗੱਲਾਂ ਬਚਪਨ 'ਚ ਹੀ ਨਿਬੜ ਜਾਂਦੀਆਂ ਹੁੰਦੀਆਂ ਨੇ। ਹੁਣ ਗੱਲ ਕਰ ਉਹਦੇ ਨਾਲ ਜਾ ਕੇ। ਨਾਲੇ ਤੂੰ ਕਹਿੰਦਾ ਸੀ ਰੋਟੀ ਦਾ ਵੀ ਇੰਤਜ਼ਾਮ ਇੱਥੇ ਕੀਤਾ ਹੋਇਆ। ਕੀਤਾ ਹੋਇਆ? ਹਾਂ, ਮੈਂ ਤੁਹਾਡੇ ਤਿੰਨਾਂ ਦੇ ਘਰੇ ਸੁਨੇਹਾ ਭੇਜਿਆ ਹੋਇਆ ਬਈ ਉਹ ਮੁਫਤ ਦੀ ਦਾਰੂ ਡੱਪ ਕੇ ਆਉਣਗੇ, ਰੋਟੀ ਬਣਾ ਕੇ ਰੱਖਿਓ। ਬੱਲੇ ਹੋਏ ਤੇਰੀ ਮੇਜ਼ਬਾਨੀ ਦੇ।
ਉਹ ਦੇਖ ਕਿਵੇਂ ਆਂਦਾ ਮੋਰ ਪਹਿਲਾਂ ਪਾਉਂਦਾ। ਬਾਈ ਕਹੇ ਤਾਂ ਝਾੜ ਦੀਏ ਖੰਭੇ ਸਮੋਰ ਦੇ। ਕਿੱਦਾਂ ਮਾਮਾ? ਠੀਕ ਹੈ ਅਮਰੂ। ਓ ਕੀਰਤੇ ਕੀਰਤੇ ਮੈਂ ਵੀ ਸੋਚ ਹੀ ਰਿਹਾ ਸੀ ਤੈਨੂੰ ਸਭ ਤੋਂ ਵੱਡੀ ਖੁਸ਼ਖਬਰੀ ਸੁਣਾਉਣੀ ਹੈ। ਅੱਜ ਕਿਤੇ ਕੀਰਤ ਮੈਨੂੰ ਮਿਲ ਜੇ। ਆ ਦੇਖ ਲੈ ਰੱਬ ਨੇ ਮੇਰੀ ਸੁਣ ਲਈ ਬਾਈ। ਓਹੋ ਅੱਛਾ ਪੈਗ ਪੀਤੇ ਜਾ ਰਹੇ ਨੇ ਸਾਲਿਓ ਨੀਤੀ ਤੱਬੀ ਫਿਰਦੇ ਹੋਏ। भाई मैंने आज सिमरन ਨੂੰ ਆਪਣੇ ਦਿਲ ਦੀ ਗੱਲ ਕਹਿਤੀ। ਚਾਤ ਦੀ ਕੋੜ ਕਿਰਲੀ ਦਾ ਜਦੋਂ ਚੱਫਾ ਪੈਂਦਾ ਨਾ ਸ਼ਤੀਰ ਨਾਲ, ਤੁਹਾਨੂੰ ਇਹ ਪਤਾ ਨਹੀਂ ਲੱਗਦਾ ਕਿ ਉਹਨੇ ਸ਼ਤੀਰ ਨਹੀਂ ਚੱਕਿਆ ਹੋਇਆ, ਸਗੋਂ ਉਹ ਆਪ ਸ਼ਤੀਰ ਦੇ ਥੱਲੇ ਹੈ। ਹਾਂ ਇਹ ਤਾਂ ਹੈ ਬਾਈ, ਮੈਂ ਵੀ ਕਈ ਵਾਰੀ ਦੇਖਿਆ। ਪਰ ਤੂੰ ਇਹ ਨਹੀਂ ਸੋਚਿਆ ਹੋਣਾ ਕਿ ਉਹ ਸ਼ਤੀਰ ਤੇਰੇ ਉੱਤੇ ਵੀ ਡਿੱਗ ਸਕਦਾ। ਕੀ ਤੁਸੀਂ ਕੋੜ ਕਰ ਲੀਆਂ ਸ਼ਤੀਰਾਂ ਵਾਲੀਆਂ ਗੱਲਾਂ ਕਰੀ ਜਾਂਦੇ ਹੋ? ਵੈਸੇ ਕਿਸਮਤ ਦੀ ਗੱਲ ਹੈ ਵੀਰੇ। ਸੋਹਣਾ ਸੁਨੱਖਾ ਤੂੰ, ਪੈਸਾ ਧੇਲਾ ਤੇਰੇ ਕੋਲ, ਵੱਡੀ ਗੱਡੀ ਤੇਰੇ ਕੋਲ, ਵੱਡੇ ਸ਼ਹਿਰ ਚੰਡੀਗੜ੍ਹ 'ਚ ਰਹਿਣਾ ਤੂੰ, ਪਰ ਜਿਹੜੀ ਅੰਗਰੇਜ਼ੀ ਬੋਲਣ ਵਾਲੀ ਤੇਰੇ ਕੋਲੇ ਹੋਣੀ ਚਾਹੀਦੀ ਸੀ ਉਹ ਤੇਰੇ ਬਾਈ ਕੋਲ ਆ। ਸੜ ਗਿਆ ਸੜ ਗਿਆ ਉਹ ਸੜ ਗਿਆ ਸੜ ਗਿਆ ਸੜ ਗਿਆ ਸੜ ਗਿਆ ਅਮਰੂਆ, ਸੜ ਗਿਆ ਮੈਂ। ਕੀ ਗੱਲ ਬਾਈ, ਤੈਨੂੰ ਸੁਣ ਕੇ ਖੁਸ਼ੀ ਨਹੀਂ ਹੋਈ? ਅਮਰੂ, ਇੱਕ ਤੋਂ ਇੱਕ ਸੋਹਣੀ ਕੁੜੀ ਦਾ ਰਿਸ਼ਤਾ ਆਇਆ, ਪਰ ਮੈਂ ਕਦੀ ਕਿਸੇ ਨੂੰ ਹਾਂ ਨਹੀਂ ਕੀਤੀ, ਤੇ ਜੇ ਹਾਂ ਕੀਤੀ ਤਾਂ ਸਿਰਫ ਸਿਮਰਨ ਨੂੰ। ਹਾਂ ਹੀ ਨਹੀਂ ਓਏ, ਮੈਂ ਤੁਹਾਨੂੰ ਪਿਆਰ ਵੀ ਕਰ ਬੈਠਾ। ਸਿਮਰਨ? ਅੱਛਾ ਤੇਰੇ ਵਾਲੀ ਦਾ ਨਾਮ ਵੀ ਸਿਮਰਨ ਆ? ਹਾਂ ਮੈਂ ਵੀ ਸ਼ਰਤ ਲਾ ਕੇ ਕਹਿਣਾ ਕੀਰਤ, ਤੇਰੇ ਵਾਲੀ ਸਿਮਰਨ ਮੇਰੇ ਵਾਲੀ ਤੋਂ ਸੋਹਣੀ ਨਹੀਂ ਹੋਣੀ। ਸਾਲਿਓ ਮੈਂ ਤਾਂ ਪਹਿਲੇ ਦਿਨ ਹੀ ਦਿਖਾਤੀ ਸੀ। ਤੂੰ ਵੀ ਦਿਖਾ, ਫੋਟੋ ਹੋਊਗੀ ਤੇਰੇ ਕੋਲੇ, ਦਿਖਾ, ਫੋਨ ਕੱਢ ਆਪਣਾ, ਦੇਖ ਲੈ ਆਪਣੇ ਵਾਲੀ ਕੋਈ ਬੈਠਾ ਸੀ, ਦਿਖਾ। ਹਾਂ ਅਮਰੂਆ, ਆਹੀ ਸਿਮਰਨ। ਹੁਣ ਤੂੰ ਹੀ ਦੱਸ, ਮੈਂ ਇਹਨੂੰ ਕਿਸਮਤ ਦੀ ਮਾਰ ਕਵਾਂ ਕਿ ਯਾਰ ਮਾਰ ਕਵਾਂ? ਤੁਸੀਂ ਵੀ ਬਾਈ ਕਿਹਦੀਆਂ ਗੱਲਾਂ ਚ ਆ ਗਏ? ਮੇਰੇ ਤੇ ਤਾਂ ਮੇਰੀ ਬੇਬੇ ਨਹੀਂ ਯਕੀਨ ਕਰਦੀ। ਉਹ ਤੂੰ ਕਦੋਂ ਕਰਨ ਲੱਗਿਆ ਓਏ? ਮੈਂ ਤਾਂ ਯਾਰ ਪਿੰਡੂ ਜਿਹਾ ਮੁੰਡਾ, ਨਾ ਮੈਂ ਸੋਹਣਾ, ਨਾ ਮੈਂ ਸੁਨੱਖਾ, ਨਾ ਮੇਰੇ ਕੋਲ ਪੈਸਾ ਧੇਲਾ, ਨਾ ਮੇਰੇ ਕੋਲ ਵੱਡੀ ਗੱਡੀ। ਐਨੀ ਸੋਹਣੀ ਕੁੜੀ ਮੇਰੇ ਤੇ ਕਿਵੇਂ ਮਰ ਜੂਗੀ ਓਏ? ਬਾਈ ਮੈਂ ਤਾਂ ਇਹਦੇ ਨਾਲ ਵੀ ਮਜ਼ਾਕ ਕਰਦਾ ਸੀ। ਪਹਿਲਾਂ ਮਜ਼ਾਕ ਕਰ ਰਿਹਾ ਸੀ ਕਿ ਹੁਣ ਮਜ਼ਾਕ ਕਰ ਰਿਹਾ? ਹੁਣ ਨੂੰ ਬਾਈ ਆਪਾਂ ਕਿਤੇ ਅੱਜ ਤੇ ਜਾਣਦੇ ਹਾਂ। ਮੈਨੂੰ ਆਪਣੀ ਯਾਰੀ ਦੀ ਸਹੁੰ ਲੱਗੇ, ਤੈਨੂੰ ਅਜੇ ਵੀ ਯਕੀਨ ਨਹੀਂ? ਜੇ ਅੱਜ ਤੋਂ ਬਾਅਦ ਮੈਨੂੰ ਆਪਣੇ ਖਿਆਲਾਂ 'ਚ ਵੀ ਲਵਾਂ ਨਾ, ਮੈਂ ਆਪਣੀ ਬੇਬੇ ਦਾ ਮਰੀ ਹੋਈ ਦਾ ਮੂੰਹ ਦੇਖਾਂ। ਬੇਬੇ ਉਡੀਕ ਰਹੀ ਹੋ, ਮੈਂ ਚੱਲਦਾ। ਭਾਬੀ ਤੂੰ ਮੇਰਾ ਕੰਮੋਂ ਨਾਲ ਵਿਆਹ ਕਰਵਾ ਦੇ। ਹੈ ਅਮਰੂ, ਤੂੰ ਸੱਚ ਕਹਿ ਰਿਹਾ? ਹਾਂ ਸੱਚ ਨੂੰ ਮੈਂ ਕੀ ਝੂਠ ਬੋਲਿਆ? ਪਰ ਅੱਜ ਅਚਾਨਕ ਨੂੰ ਭਾਬੀ ਮੈਂ ਇਹ ਜੀ ਕਿਹੜੀ ਗੱਲ ਕਰਤੀ ਜਿਹੜੀ ਪੂਰੀ ਨਹੀਂ ਹੋ ਸਕਦੀ? ਚਾਕਰ ਦਾ ਵਿਆਹ ਹੋ ਗਿਆ, ਕੀਰਤ ਦਾ ਹੋਣ ਵਾਲਾ, ਮੈਨੂੰ ਸਾਰਾ ਪਿੰਡ ਮੇਨੇ ਮਾਰਦਾ। ਪੁੱਤ ਤੈਨੂੰ ਕੰਮੋਂ ਬਾਰੇ ਸਾਰਾ ਕੁਝ
मैं की लेना बच्चे बुच्चे तो वीर का पुत भी तो मेरे पुत्रां वर्गा। बस तुहानू जिवें कि उवें करो। अमरू हाँ तो नज़ारा ही लियाता बेबे अमरू ने। हुण वेखी सारे पिंड नूं बरात लैके जावांगे आपां। ब्याह वाले तां वट कढ देने आपां। जी फोन दे जरा। आ ले छेती ला जा बेबे बेबे। सच्ची भैणे? कमो ओ धीए किहदा फोन आया होया? बापू जी मीतो भैन दा। अच्छा लियाओ रे। मीतो भाई ओ साडी धी नूं इहो जी किहड़ी खबर सुणाती ओ तो कुछ ही नहीं समझ जांदी। मामा जी खबर सुनना ताड़ा भी यही हाल हो जाना। अमरू ने कमो नाल ब्याह लई हां करती। अच्छा हाँ। रब तेरी जुबान सलखणी करे। ओए कमो दी मां ओरे गल सुन। एक मिनट भाई एक मिनट। अमरू ने साडी धी नाल ब्याह कर लई हां करती। शुक्र है वाहिगुरू। मीतो पुੱਤ आ खुशी दी खबर सुना के तां तू साडे ते बहुत बड़ा आसान कीता धीए। साडी धी नूं मिलण वाले तान्या करके ना मैं दिन रात कुड़दा रहिंदा सी। पुੱਤ तू तां अपने मामे दे मन दा सारा बोझ हल्का करता। रब तैनू इन्नियां खुशियां दवे धीए के ते तू सांभीए न जाण। बस कर मामा सारे हंजू हुणे ना घेर लई। कल नू धी दी डोली भी तोड़नी आ। कुछ हंजू ओल भी संभाल के रख लै है। अच्छा इदा करियो 2 मुंदियां फड़ लिया सुन्यारे तो ਅਸੀਂ ਅਮਰੂ ਨੂੰ ਲੈ ਕੇ ਛੇਤੀ ਆ ਰਹੇ ਹਾਂ। ਚੰਗਾ ਪੁੱਤ ਜਿਉਂਦੀ ਰਹਤੀ ਹੈ। ਸਤਿ ਸ੍ਰੀ ਅਕਾਲ। ਉਹ ਛੇਤੀ ਆ ਰਹੇ ਸ਼ਗਨ ਪਾਉਣ। ਅੱਛਾ ਹਾਂ ਇਹ ਤਾਂ ਰੱਬ ਨੇ ਸਾਡੀ मैं तक नहीं आवे तू छेती छेती आवे। मैं तक नहीं आवे तू छेती छेती आवे। मैनू तेरे वेखने दा चाऽ सांवला वे छेती कर आजा शामा पै गया। हाँ शामा पै गया शामा पै गया। निकाये दे मेरा वे खमाये दे। बूटे निकाये दे मेरा वे खमाये दे। पंछी घरानो गने पंछी घरानो गने तेनू शामा पै गया। शामा पै गया 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 शामा पै गया। जे डिस्टर्ब हो रहे हो तो लाइट बंद कर दा दीदी। ना ना तू पढ़ ला। बड़ा ही रोमांटिक नॉवल है। छड्डन नू जी नहीं कर रहा। कुड़ी दा विआह होने वाला है ते ओनू कोई होर ही पसंद है ते मुंडा भी ओनू बहुत प्यार करदा है।
ਖੈਰ ਮੈਂ ਤੁਹਾਨੂੰ ਕਿਉਂ ਦੱਸ ਰਹੀ ਹਾਂ, ਤੁਸੀਂ ਕਿਹੜਾ ਲਵ ਮੈਰਿਜ ਵਿੱਚ ਬਿਲੀਵ ਕਰਦੇ ਹੋ? ਹਾਂ ਨਹੀਂ ਕਰਦੀ ਸੀ, ਪਰ ਹੁਣ ਲੱਗਦਾ ਕਰਨ ਲੱਗ ਪਈ ਆ। ਰੀਅਲੀ? ਡੂ ਯੂ ਹੈਵ ਐਨੀ ਕ੍ਰਸ਼? ਐਕਚੁਅਲੀ ਨਾ, ਆਈ ਡੋਂਟ ਨੋ। ਤੂੰ ਹਮੇਸ਼ਾ ਦਿਲ ਤੋਂ ਸੋਚਦਾ, ਕਦੇ ਦਿਮਾਗ ਤੋਂ ਵੀ ਸੋਚਿਆ ਕਰ। ਮੈਨੂੰ ਤੇਰਾ ਇਹ ਫੈਸਲਾ ਠੀਕ ਨਹੀਂ ਲੱਗਿਆ। ਇਹ ਰੋਕਾ ਨਹੀਂ, ਧੱਕਾ ਹੋ ਰਿਹਾ। ਜੋ ਕੁਝ ਹੋ ਰਿਹਾ ਮੇਰੀ ਮਰਜ਼ੀ ਨਾਲ ਹੋ ਰਿਹਾ, ਇਹਦੇ 'ਚ ਧੱਕਾ ਕਾਹਦਾ? ਮੈਨੂੰ ਪਤਾ ਤੇਰੀ ਮਰਜ਼ੀ ਨਾਲ ਕੀ ਹੋ ਰਿਹਾ। ਤੂੰ ਕੀਰਤ ਨੂੰ ਸਾਫ਼-ਸਾਫ਼ ਦੱਸ ਕਿਉਂ ਨਹੀਂ ਦਿੰਦਾ? ਮੈਂ ਬੇਬੇ ਦੀ ਸਹੁੰ ਖਾਧੀ ਹੈ। ਮੈਂ ਸੋਚ ਲਿਆ ਮੈਂ ਹੁਣ ਕੀਰਤ ਤੇ ਸਿਮਰਨ ਦੇ ਵਿਚਕਾਰ ਨਹੀਂ ਆਉਣਾ। ਜੇ ਇਹੋ ਜਿਹਾ ਕੁਝ ਕਰੂੰਗਾ ਨਾ, ਮੇਰੀ ਆਤਮਾ ਕਦੇ ਮਾਫ ਨਹੀਂ ਕਰੂਗੀ ਮੈਨੂੰ। ਆ ਲੈ ਬੇਬੇ। ਉਹ ਭਾਈ ਨੀਤੋ, ਤੂੰ ਤਾਂ ਸਾਨੂੰ ਸਾਹ ਲੈਣ ਜੋਗਾ ਵੀ ਟਾਈਮ ਦਿੱਤਾ ਹੈਗਾ ਹੈ। ਉਹ ਮੈਨੂੰ ਤਾਂ ਤੁਹਾਡੀ ਖਾਤਰਦਾਰੀ 'ਚ ਕਮੀ ਲੱਗੀ ਜਾਂਦੀ ਹੈ। ਸੰਜੋਗੀ ਇੰਨੇ ਕਾਲੇ ਸੀ ਕੰਮੋ ਦੇ ਬਾਪੂ। ਨਾ ਮਾਮਾ ਤੂੰ ਤਿਆਰੀ ਨੂੰ ਮੰਦ ਪੜਨੇ ਸੀ। ਸਭ ਕੁਝ ਠੀਕ ਠਾਕ ਤਾਂ ਹੈ, ਆਪਾਂ ਇੱਦਾਂ ਹੀ ਸਾਰ ਲੈਣਾ। ਕਿਸੇ ਰਿਸ਼ਤੇਦਾਰ ਨੇ ਸੱਦ ਲੈਂਦੇ, ਕੋਈ ਰੁੱਸੇ ਨਾ ਜਾਏ। ਆ ਲਓ ਜੀ। ਲੈ ਮਾਮੀ, ਰੁੱਸਦਾ ਤਾਂ ਜੀਜਾ ਹੁੰਦਾ। ਮੈਨੂੰ ਤਾਂ ਕੰਮੋ ਤੇ ਅਮਰੂ ਦੇ ਵਿਆਹ ਦਾ ਚਾਅ ਹੀ ਬੜਾ। ਮੈਂ ਤਾਂ ਬਿਨਾਂ ਢੋਲ ਤੋਂ ਭੰਗੜਾ ਪਾਉਣ ਨੂੰ ਤਿਆਰ ਖੜਾ। ਇਹਨੂੰ ਹੱਥ ਬੋੜ ਨੂੰ ਲੋ ਫੜੋ। ਆ ਲੈ ਪੁੱਤ, ਆ ਪਾ। ਆ ਲਓ। ਗਰੀਬ ਨੂੰ ਰੋਟੀ ਜੁੜੇ ਨਾ ਜੁੜੇ ਬਾਪੂ ਜੀ। ਸਰਕਾਰਾਂ ਤਾਂ ਬਦਲਦੀਆਂ ਰਹਿੰਦੀਆਂ, ਪਰ ਲੋਕਾਂ ਦੀ ਸੋਚ ਨਹੀਂ ਬਦਲਦੀ। ਜੀ ਤੁਸੀਂ ਦੱਸ ਸਕਦੇ ਹੋ ਅਮਰੂ ਦਾ ਘਰ ਕਿੱਥੇ ਆ? ਜਾਗਰ, ਹਾਂ ਅਮਰੂ ਦਾ ਘਰ ਦੱਸ। ਉਹ ਤੁਹਾਨੂੰ ਘਰੇ ਨਹੀਂ ਜੀ ਮਿਲਣਾ, ਪਰ ਤੁਸੀਂ ਬਿਲਕੁਲ ਸਹੀ ਟਾਈਮ ਤੇ ਆਏ ਹੋ। ਮੈਂ ਕਿਹਾ ਸੀ ਕਰੋ ਸ਼ਗਨ। ਹਾਂ ਕਰਦੇ ਕਰਦੇ। ਚੱਲ ਬਈ ਕੰਮੋ, ਪਾ ਦੇ ਹੁਣ। ਓਏ ਅਮਰੂ। ਹਾਂ ਵਧਾਈਆਂ ਮਾਮੀ। ਬੇਬੇ ਵਧਾਈਆਂ। ਵਧਾਈਆਂ ਤੇਰੇ ਵੀ ਪੁੱਤ। ਵਧਾਈਆਂ ਮਾਮਾ। ਵਧਾਈਆਂ ਵਤਨ ਜੀ, ਤੁਹਾਨੂੰ ਵੀ ਵਧਾਈ ਜੀ। ਸ਼ਾਬਾਸ਼ ਪਾ ਦੇ। ਉਹ ਛੋਟੇ ਭਾਈ ਪਾ ਦੇ ਮੁੰਦਰੀ। ਕੀ ਸੋਚੀ ਜਾਂਦਾ? ਕੋਈ ਨਹੀਂ। ਲਾ ਬਈ, ਵਧਾਈਆਂ ਬੇਬੇ। ਅਮਰੂ, ਤੇਰੀ ਅੱਜ ਇੰਗੇਜਮੈਂਟ ਆ? ਤੂੰ ਦੱਸਿਆ ਵੀ ਨਹੀਂ। ਆਫਟਰ ਆਲ ਤੇਰੀ ਬਚਪਨ ਦੀ ਦੋਸਤ ਆ, ਭੁੱਲ ਗਿਆ? ਉਹ ਜੀ ਸਭ ਜਲਦੀ ਜਲਦੀ ਹੋ ਗਿਆ। Never mind. Nice couple. Congratulations. ਉਹ ਮੇਰੀ ਬਚਪਨ ਦੀ ਦੋਸਤ ਸੀ। ਜੀ ਮੈਂ ਤਾਂ ਪੁੱਛਿਆ ਵੀ ਨਹੀਂ। ਓਏ ਅਮਰੂ, ਤੇਰੀ ਐਡੀ ਯੈਂਕਣ ਦੋਸਤ ਆ, ਮੈਨੂੰ ਤਾਂ ਕਦੇ ਦੱਸਿਆ ਨਹੀਂ। ਓਏ ਚਲੋ ਬੈਠੋ ਬੈਠੋ ਭਾਈ। ਤੂੰ ਘਰ ਚੱਲ, ਤੈਨੂੰ ਮੈਂ ਐਡਰੈਸ ਦਿੰਨੀ ਉਹਦਾ।
कीरत अमरू तू? हाँ भाई मैं तेन मिलने आया सी। कोई काम सी अमरू? ओ अगले हफ्ते मेरा ब्याह है, आ कार्ड देना आया सी। भाई तू आएगा ना मेरी पिंड च टॉर जी बन जाऊगी। कमलजीत जिहदे कोल तेरे वर्गा यार होवे ते कम्मो वर्गी जी दी वोटी होवे वो कितना खुशकिस्मत होगा ना। कम्मो भाई मैं होर जगह भी कार्ड देन जाना, तू आई जरूर है। ਤੁਸੀਂ ਉਸ ਦਿਨ ਰੁਕੇ ਹੀ ਨਹੀਂ। ਮੈਨੂੰ ਵੀ ਲੱਗਿਆ ਮੈਨੂੰ ਰੁਕਣਾ ਚਾਹੀਦਾ ਸੀ ਤੇ ਸ਼ਗਨ ਵੀ ਪਾਉਣਾ ਚਾਹੀਦਾ ਸੀ। ਰੁਕਿਆ ਤਾਂ ਤੂੰ ਨਹੀਂ ਅਮਰੂ, ਨਾ ਉਸ ਦਿਨ ਜਿਸ ਦਿਨ ਤੂੰ ਮੈਨੂੰ ਆਪਣੇ ਦਿਲ ਦੀ ਗੱਲ ਕਹਿ ਰਿਹਾ ਸੀ, ਤੇ ਨਾ ਉਸ ਦਿਨ ਜਿਸ ਦਿਨ ਮੈਂ ਆਪਣੇ ਦਿਲ ਦੀ ਗੱਲ ਕਹਿਣਾ ਹੀ ਸੀ। अगले हफ्ते मेरा ब्याह है, तुसी आयो जरूर। पर तेरा विआह ਤਾਂ ਮੇਰੇ ਨਾਲ ਹੋਇਆ ਸੀ, ਡਿਵੋਰਸ ਤਾਂ ਲੈ ਲੈਂਦਾ। तुसी भी कितना सोहना मजाक करदे हो जी, वो तो बचपन का ब्याह सी। बचपन खत्म, बचपन दी खेडा भी खत्म। ਪਹਿਲੀ ਵਾਰ तेरिया अखा च सच लखोया नहीं जा रहा अमरू। जे कोई मजबूरी सी मेरे नाल शेयर तो करदा, किसी होर दी उंगली च मुंदरी पा के मेरे फीलिंग्स ना खेद के तेनू की मिलिया। पर आपो दोनों तो दोस्त, इस तो बाद होर कुछ भी नहीं, कुछ भी। दोस्ती ते प्यार विच की फर्क हुंदा है, ये तू भी जानदा है ते मैं भी जानदी हां। तुसी गल सोच रहे हो सिमरन जी, मेरे दिल च ना तो कुछ ऐसा सी ना है। मेरी अखां ही अखां पा के कह कि तेरे दिल विच इदां दा कुछ नहीं। हाँ कुछ नहीं है, कुछ नहीं है। मैं ओ दिल किथों ले आवा, 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 जो तेनू याद ना करे, जो तेनू प्यार ना करे। दिल किथों ले आवा, मैं ओ दिल किथों ले आवा। इको साडा दिल भी तेरे नाम मिलाया सी, दुनिया नू भुल तैनू अपना बनाया सी। इको साडा दिल भी तेरे नाम मिलाया सी, दुनिया नू भुल अपना बनाया सी। है दुनिया नू भुल तैनू अपना बनाया सी।
बावां मैं ओ दिल किथों ले आवां जो तैनू याद ना करे जो तैनू प्यार ना करे मैं ओ दिल किथों ले आवां मैं ओ दिल किथों ले आवां सिमरन की होया ਬੱਲੇ 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 ਇਹਨੂੰ ਕਹਿੰਦੇ ਆ ਯਾਰੀ ਆ ਦੇਖ ਲਓ ਆ ਵਿਆਹ ਤੋਂ 2 ਦਿਨ ਪਹਿਲੇ ਹੀ ਮੇਰਾ ਯਾਰ ਆ ਗਿਆ ਚਲਾ ਅੰਦਰ ਚੱਲੀ ਅਮਰੂ ਇਹ ਉਹੀ ਕੰਮੋਂ ਨਹੀਂ ਜਿਹਦੇ ਬਾਰੇ ਤੇਰੀ ਭਾਬੀ ਨੇ ਤੇਥੋਂ ਲੁਕੋ ਰੱਖਿਆ ਸੀ ਤੇ ਉਹਦੇ ਨਾਲ ਹੀ ਤੂੰ ਵਿਆਹ ਕਰਾਉਣ ਲੱਗਾ ਇਹ ਚੱਕਰ ਕੀ ਆ ਕੋਈ ਚੱਕਰ ਨਹੀਂ ਯਾਰ ਤੈਨੂੰ ਤਾਂ ਪਤਾ ਹੀ ਆ ਮੇਰਾ ਕਿਤੇ ਵਿਆਹ ਨਹੀਂ ਸੀ ਹੋ ਰਿਹਾ ਉਧਰ ਕੰਮੋ ਦੇ ਮਾਂ-ਬਾਪ ਵੀ ਉਹਦੇ ਲਈ ਮੁੰਡਾ ਲੱਭਦੇ ਸੀ ਬਾਕੀ ਰਿਸ਼ਤੇਦਾਰੀ ਦੀ ਗੱਲ ਸੀ ਮੈਂ ਹਾਂ ਕਰਤੀ ਤੇਰੇ ਵਿਆਹ ਦੀ ਖਬਰ ਸੁਣ ਕੇ ਉਧਰ ਸਿਮਰਨ ਕਿਹੜੀ ਗੱਲੋਂ ਪਰੇਸ਼ਾਨ ਆ ਕੀਰਤ ਜੋ ਤੂੰ ਸੋਚ ਰਿਹਾ ਇਦਾਂ ਦੀ ਕੋਈ ਗੱਲ ਨਹੀਂ ਪਹਿਲਾਂ ਮੈਨੂੰ ਲੱਗਦਾ ਸੀ ਵੀ ਤੂੰ ਸਾਡੇ ਦੋਨਾਂ ਵਿੱਚ ਆ ਰਿਹਾ ਹੁਣ ਪਤਾ ਨਹੀਂ ਐਵੇਂ ਕਿਉਂ ਲੱਗਦਾ ਹੈ ਕਿ ਮੈਂ ਤੁਹਾਡੇ ਦੋਵਾਂ ਵਿੱਚ ਆ ਰਿਹਾ ਕੀਰਤ ਤੈਨੂੰ ਮੇਰੀ ਸੌਂ ਸਿੰਮੀ ਮੇਰੀ ਬਚਪਨ ਦੀ ਦੋਸਤ ਹੈ ਤੇ ਇਸ ਤੋਂ ਵੱਧ ਹੋਰ ਕੁਝ ਵੀ ਨਹੀਂ ਆ ਮੇਰੇ ਹੱਥ ਤੇ ਬੰਨਿਆ ਗਾਨਾ ਇਸ ਗੱਲ ਦਾ ਸਬੂਤ ਹੈ ਜੇ ਇਹ ਗਾਨਾ ਮੇਰੇ ਹੱਥ ਤੇ ਨਾ ਵੱਜਿਆ ਨਾ ਤੇ ਫਿਰ ਇਸ ਗੱਲ ਦਾ ਵੀ ਸਬੂਤ ਬਣੇਗਾ ਕਿ ਜੋ ਮੈਂ ਸੋਚ ਰਿਹਾ ਉਹ ਬਿਲਕੁਲ ਸਹੀ ਆ ਅਮਰੂਆ ਚੰਗਾ ਮੈਂ ਨਿਕਲਦਾ ਕੰਮੋ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਕੀਰਤ ਅਮਰੂ ਦਾ ਫਰੈਂਡ ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਨਾ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨਾ ਚਾਹੁੰਦਾ ਸੀ ਹਾਂਜੀ ਦੱਸੋ ਅਮਰੂ ਨੇ ਇਸ ਰਿਸ਼ਤੇ ਲਈ ਨਾ ਮਜਬੂਰੀ 'ਚ ਹਾਂ ਕੀਤੀ ਸੀ ਦਰਅਸਲ ਉਹ ਕਿਸੇ ਹੋਰ ਨੂੰ ਪਿਆਰ ਕਰਦਾ ਹੈ ਉਹ ਤਾਂ ਮਜਬੂਰ ਹੈ ਪਰ ਤੁਹਾਡਾ ਇੱਕ ਛੋਟਾ ਜਿਹਾ ਫੈਸਲਾ ਸਭ ਠੀਕ ਕਰ ਸਕਦਾ ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਇਸ ਰਿਸ਼ਤੇ ਲਈ ਨਾ ਕਰ ਦਵਾਂ ਕਿਉਂਕਿ ਉਹ ਕਿਸੇ ਹੋਰ ਨੂੰ ਪਿਆਰ ਕਰਦਾ ਇਹ ਤਾਂ ਅਮਰੂ ਨੂੰ ਸੋਚਣਾ ਚਾਹੀਦਾ ਸੀ ਨਾ ਵਿਆਹ ਲਈ ਹਾਂ ਕਰਨ ਤੋਂ ਪਹਿਲਾਂ ਮੈਂ ਭਲਾ ਕਿਉਂ ਆਪਣੀਆਂ ਖੁਸ਼ੀਆਂ ਕਿਸੇ ਹੋਰ ਲਈ ਕੁਰਬਾਨ ਕਰਾਂ ਖੁਸ਼ੀਆਂ ਤਾਂ ਫਿਰ ਵੀ ਤੁਹਾਡੇ ਬੂਹੇ ਦੇ ਬਾਹਰ ਹੀ ਖੜੀਆਂ ਰਹਿਣਗੀਆਂ ਜੋ ਵੀ ਹੋਵੇ ਬੜੀ ਮੁਸ਼ਕਲ ਨਾਲ ਮੈਂ ਆਪਣੇ ਮਾਪਿਆਂ ਦੇ ਚਿਹਰੇ ਤੇ ਰੌਣਕ ਦੇਖੀ ਹੈ ਹੁਣ ਮੈਂ ਉਹਨੂੰ ਕਿਸੇ ਵੀ ਕੀਮਤ ਤੇ ਖੋਣਾ ਨਹੀਂ ਚਾਹੁੰਦੀ ਮੈਂ ਆਪਣਾ ਫੈਸਲਾ ਨਹੀਂ ਬਦਲ ਸਕਦੀ ਤੁਹਾਡੇ ਇਸ ਫੈਸਲੇ ਕਰਕੇ 4 ਜ਼ਿੰਦਗੀਆਂ ਸਾਰੀ ਉਮਰ ਤੜਫਣਗੀਆਂ ਤੇ ਜੇ ਵਿਆਹ ਨਾ ਹੋਇਆ ਤਾਂ ਮੇਰੇ ਮਾਪਿਓ ਸਾਰੀ ਉਮਰ ਤੜਫਣਗੇ ਜ਼ਰਾ ਉਹਨਾਂ ਦੇ ਬਾਰੇ ਵੀ ਤਾਂ ਸੋਚ ਕੇ ਦੇਖੋ
ਜੇ ਮੇਰੀ ਜਗ੍ਹਾ ਤੁਹਾਡੀ ਆਪਣੀ ਭੈਣ ਹੁੰਦੀ ਤਾਂ ਤੁਹਾਡੇ ਦਿਲ ਤੇ ਕੀ ਬੀਤਦੀ। ਮੈਂ ਤੁਹਾਡਾ ਦੁੱਖ ਸਮਝ ਸਕਦਾ। ਨਹੀਂ, ਮੇਰੇ ਦੁੱਖ ਨੂੰ ਤਾਂ ਕੋਈ ਵੀ ਨਹੀਂ ਸਮਝ ਸਕਦਾ। ਉਹਨੂੰ ਸਮਝਣ ਲਈ ਪਿੰਡੇ ਤੇ ਹੰਡੋਣਾ ਪੈਂਦਾ ਹੈ, ਜਿਹੜਾ ਸੌਖਾ ਨਹੀਂ। ਮਾਫ ਕਰਨਾ, ਮੈਂ ਇਸ ਰਿਸ਼ਤੇ ਲਈ ਨਾ ਨਹੀਂ ਕਹਿ ਸਕਦੀ। ਬਾਕੀ ਜੇ ਅਮਰੂ ਨਾ ਕਹਿ ਦਵੇ ਤਾਂ ਮਨਜ਼ੂਰ ਹੋਏਗਾ ਮੈਨੂੰ। ਆ ਦੇਖ ਟੂਮਾ ਤੇ ਗਹਿਣੇ ਤਾਂ ਬਣ ਗਏ। ਸਾਡੀ ਧੀ ਰਾਣੀ ਲੱਗੂ। ਲਾਲ ਰੰਗ ਫੱਬੂ ਕੰਮੋ ਤੇ ਆ ਦੇਖ ਰਾਣੀ। ਹਾਂ, ਮੈਂ ਪਸੰਦ ਕੀਤਾ ਆਪਣੀ ਧੀ ਲਈ। ਮੇਰੀ ਧੀ ਦੇ ਆ ਬੜੀ ਚ ਕਿੰਨੀ ਸੋਹਣੀ ਲੱਗੂ। ਆ ਦੇਖ ਕੰਮਾ ਪੁੱਤ ਕਲੀਰੇ। ਕੰਮਾ ਪੁੱਤ ਮੈਂ ਬਣਾਏ ਆ। ਆ ਦੇਖ ਤੇਰੇ ਕਲੀਰੇ ਮੇਰੀ ਧੀ। ਓ ਬੱਲੇ ਮੁੰਡਿਓ। आ जाओ मुंडे आ जाओ। ओए आ जाओ भाई, बैठो इतने सारे जने। आओ आओ आओ। आपका मेजर रौला पाई जाना। आओ चाचा तुम बैठो बैठो बैठो। भैया पुੱਤ ਪਿੱਛੇ ਨੂੰ ਆਉਂਦਾ ਹੀ ਪੈਸੇ ਗਿਣ ਲੱਗਦੇ ਹੋਰ ਕੰਮ ਵੀ ਕਰ ਲਿਆ ਕਰ। ਉਹ ਤਾਂ ਤੇਰੇ ਚਾਚੇ ਦਾ ਵਿਆਹ ਹੈ, ਤਸੱਲੀ ਨਾਲ ਨੱਚੀ। ਹਾਂ ਕਿਵੇਂ ਉਹ ਮੁੰਡਿਓ ਠੀਕ ਹੋ? ਤੁਸੀਂ ਮੁਬਾਰਕਾਂ ਅਮਰੂ। ਚਲੋ ਵੀ ਚਲੋ ਨੰਦ ਕਾਜਲੀ ਚਲੋ ਸਾਰੇ ਜਣੇ। ਚੱਲ ਅਮਰੂ। ਹਾਂ ਮੈਂ ਆਉਣਾ। ਅੱਛਾ ਛੇਤੀ ਆ ਜੀ। ਇਹਦੀ ਕੀ ਜ਼ਰੂਰਤ ਸੀ? ਅਮਰੂ ਤੂੰ ਵੀ ਸਾਨੂੰ ਵਿਆਹ ਦਾ ਕਾਰਡ ਦੇਣ ਆਇਆ ਸੀ, ਸਾਡਾ ਵੀ ਫਰਜ਼ ਬਣਦਾ ਤੈਨੂੰ ਕੁਝ ਦੇਣ ਦਾ ਯਾਰ। ਅੱਜ ਤੁਹਾਨੂੰ ਦੋਨਾਂ ਨੂੰ ਇਕੱਠੇ ਦੇਖ ਕੇ मैं बहुत खुश हाँ। जिन्ना खुश होना आज ही होला।
क्योंकि अज तो बाद तू सानू दोवां नू इकट्ठियां कदे नहीं देखना। क्यों? क्योंकि सिमरन हमेशा हमेशा लिए कैनेडा जा रही है। पर ਤੁਹਾਡਾ ਦੋਨਾਂ ਦਾ ਤਾਂ ਰਿਸ਼ਤਾ ਹੋ ਗਿਆ ਸੀ ਨਾ। ਅਮਰੂ ਬਜ਼ੁਰਗ ਕਹਿੰਦੇ ਆ ਨਾ, ਜੋੜੀਆਂ ਜਗ ਥੋੜੀਆਂ ਤੇ ਨਰਡ ਬਥੇਰੇ। ਜੋੜੀਆਂ ਉੱਥੇ ਬਣਦੀਆਂ ਜਿੱਥੇ ਦੋ ਦਿਲ ਮਿਲਦੇ ਨੇ। ਜੇ ਦੋ ਦਿਲ ਹੀ ਨਾ ਮਿਲੇ ਫਿਰ ਉਹ ਜੋੜੀ ਬਣਾ ਕੇ ਕੀ ਕਰਨਾ। ਅਸੀਂ ਦੋਹਾਂ ਨੇ ਨਰਡ ਨਾ ਬਣਨ ਦਾ ਫੈਸਲਾ ਕੀਤਾ। ਮਤਲਬ ਤੁਹਾਡਾ ਰਿਸ਼ਤਾ सिरे नहीं चढ़िया, हुण असीं दोवें सिर्फ फ्रेंड्स हाँ। ते थैंक गॉड बचपन दे नहीं। चल अज मैं भी अपनी अक्खां सामने तैनूं किसी होर दा हुंदा होया वेख के जावांगी। अमरू तू हल्ले भी इत्थे खड़ा, मैं कदों दी बुला के गई हां। भाई जी मैनू कही जांदे आ मुंडा लेके आओ, छेती मुंडा लेके आओ, चल तो। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਲੜਕੀ ਦੇ ਪਿਤਾ ਜੀ ਕਾਕਾ ਜੀ ਦੇ ਸਿਹਰੇ ਵਧਾਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਗੁਰੂ ਮਹਾਰਾਜ ਜੀ ਤੋਂ ਆਗਿਆ ਵਾਸਤੇ ਛੋਟੀ ਅਰਦਾਸ ਬੇਨਤੀ ਕੀਤੀ ਜਾਵੇਗੀ ਜੀ, ਜਿਸ ਵਿੱਚ ਲੜਕੀ ਲੜਕੇ ਦੇ ਮਾਤਾ ਪਿਤਾ ਸਾਵਧਾਨ ਹੋਣਗੇ। ਬਾਕੀ ਸਾਧ ਸੰਗਤ ਨੇ ਇਸੇ ਤਰ੍ਹਾਂ ਹੀ ਸਜੇ ਰਹਿਣਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਜੀ ਕਿ ਹੁਣ ਲੜਕੀ ਦੇ ਪਿਤਾ ਜੀ ਪੱਲੇ ਦੀ ਰਸਮ ਅਦਾ ਕਰਨਗੇ ਜੀ। ਹਬੇ ਸਾਕ ਕੁੜਾਵੇ ਡਿੱਠੇ, ਹਬੇ ਸਾਕ ਕੁੜਾਵੇ ਡਿੱਠੇ, ਦੋ ਪੱਲੇ ਤੈਂਡੇ ਲਾਗੀ, ਦੋ ਪੱਲੇ ਤੈਂਡੇ ਲਾਗੀ, ਉਸਤਤ ਨਿੰਦਾ ਨਾਨਕ ਜੀ, ਮੈਂ ਆਪ ਵਜਾਈ ਛੋੜਿਆ।
ਸਭ ਨੂੰ ਬੇਨਤੀ ਹੈ ਜੀ ਹੁਣ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤੀਆਂ ਹੋਈਆਂ 4 ਲਾਵਾਂ ਦਾ ਪਾਠ ਹੋਵੇਗਾ ਜੀ। ਸੂਹੀ ਮਹੱਲਾ ਚੌਥਾ। ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਸਜਾਇਆ ਬਲਰਾਮ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ। ਹਰ ਪਹਿਲੜੀ ਰਾਮ ਪਰ ਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਸਹਿਜ ਆਨੰਦ ਹੋਵਾਵਡ ਭਾਗੀ ਮਨ ਹਰ ਹਰ ਮੀਠਾ ਲਾਇਆ। ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ। ਜਨ ਕਹਿ ਨਾਨਕ ਲਾਭ ਆਏ ਹੈ ਵੇ ਅਮਰੂ, ਆ ਕੀ ਕਰਤਾ? ਕੁੜੀ ਦਾ ਪੱਲਾ ਛੱਡਦਾ। ਨਾ ਅਮਰੂ, ਮਹਾਰਾਜ ਦੀ ਹਜ਼ੂਰੀ 'ਚ ਪਏ ਪੱਲੇ ਨੂੰ ਹੱਥ ਨਾ ਲਾਈ। ਨਾ ਤਾਂ ਪਹਿਲੀ ਲਾਮ ਦੁਬਾਰਾ ਪੜੀ ਜਾਊਗੀ, ਨਾ ਹੀ ਗਾਈ ਜਾਊਗੀ। ਇਹ ਤੂੰ ਕੀ ਕਹਿ ਰਹੀ ਕੰਮੋ? ਮੈਂ ਤਾਂ ਬਰਾਤ ਲੈ ਕੇ ਤੈਨੂੰ ਵਿਆਹਣ ਆਇਆ। ਬਰਾਤ ਇਸ ਗੱਲ ਦਾ ਸਬੂਤ ਹੁੰਦੀ ਹੈ ਕਿ ਵਿਆਹ ਹੋਇਆ ਹੈ, ਤੇ ਇਸ ਗੱਲ ਦੀ ਗਵਾਹ ਵੀ ਹੋ ਸਕਦੀ ਹੈ ਕਿ ਵਿਆਹ ਨਹੀਂ ਹੋਇਆ। ਪਰ ਕੰਮੋ ਭੈਣੇ, ਜਿਹੜਾ ਇਨਸਾਨ ਥੋੜੀ ਘੜੀਆਂ ਲਈ ਮੇਰਾ ਪੱਲਾ ਨਹੀਂ ਸਾਂਭ ਸਕਿਆ, ਉਹ ਭਲਾ ਸਾਰੀ ਜ਼ਿੰਦਗੀ ਮੈਨੂੰ ਕਿੱਦਾਂ ਸੰਭਾਲੂਗਾ? ਨਹੀਂ ਨਹੀਂ, ਮੈਂ ਇਹ ਵਿਆਹ ਨਹੀਂ ਕਰ ਸਕਦੀ। ਮੇਰਾ ਪੱਲਾ ਤਾਂ ਆਪਣੇ ਆਪ ਹੀ ਸੱਚੇ ਪਾਤਸ਼ਾਹ ਦੀ ਚੜ੍ਹਨੀ ਜਾ ਲੱਗਿਆ। ਅੱਜ ਤੋਂ ਇਹੀ ਮੇਰੇ ਮਾਲਕ ਤੇ ਇਹੀ ਮੇਰੇ ਸਿਰ ਦੇ ਸਾਈ ਨੇ। ਕੰਮੋ ਪੁੱਤ, ਧੀਆਂ ਤਾਂ ਬਗਾਨਾ ਧਨ ਹੁੰਦੀਆਂ ਨੇ ਧੀਏ। ਬਾਪੂ ਜੀ, ਤੁਸੀਂ ਕਿਉਂ ਆਪਣੀ ਧੀ ਨੂੰ ਬੋਝ ਸਮਝਦੇ ਹੋ? ਕੀ ਨਹੀਂ ਹੋ ਸਕਦਾ ਕਿ ਤੁਸੀਂ ਇਸ ਪੱਲੇ ਦੀ ਪੂਣੀ ਕਰਕੇ ਆਪਣੀ ਧੀ ਦੇ ਸਿਰ ਤੇ ਪੱਗ ਬੰਨ੍ਹਦੇ ਹੋ? ਮੈਂ ਪੁੱਤ ਬਣ ਕੇ ਤੁਹਾਡਾ ਘਰ ਸੰਭਾਂਗੀ ਤੇ ਧੀ ਬਣ ਕੇ ਤੁਹਾਡੀ ਸੇਵਾ ਕਰਾਂਗੀ। ਲੈ ਅਮਰੂ, ਮੇਰੇ ਵੱਲੋਂ ਤੂੰ ਆਜ਼ਾਦ ਹੈ। ਕਿਤੇ ਦੇਰ ਨਾ ਹੋ ਜੇ, ਜਾ ਆਪਣੇ ਪਿਆਰ ਕੋਲ। ਮੈਂ ਤਾਂ ਅੱਜ ਤੋਂ ਸੱਚੇ ਪਾਤਸ਼ਾਹ ਦੀ ਹੋ ਕੇ ਰਵਾਂਗੀ।
ਅਮਰੂ ਇਹ ਹੁਕਮ ਹੋਇਆ ਸੱਚੇ ਪਾਤਸ਼ਾਹ ਵਾਹਿਗੁਰੂ ਦਾ, ਚੱਲ ਮੱਥਾ ਟੇਕ ਤੇ ਮੋੜ ਲਿਆ ਆਪਣੀ ਸਿਮਰਨ ਨੂੰ। ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦਾ। ਸਿਮਰਨ, ਤੇਰੇ ਪਿਆਰ ਨੇ ਕੰਮੋਂ ਨਾਲ ਮੈਨੂੰ ਪਹਿਲੀ ਲਾਮ ਤੱਕ ਨਹੀਂ ਲੈਣ ਦਿੱਤੀ। ਤੇ ਮੇਰੇ ਪਿਆਰ ਨੇ ਉਂਗਲ ਫੜ ਕੇ ਅੱਜ ਮੈਨੂੰ ਇੱਥੇ ਤੱਕ ਲੈ ਕੇ ਆਂਦਾ। ਹੁਣ ਕਿਵੇਂ ਪਤਾ ਲੱਗੂ ਕੌਣ ਕਿਹਨੂੰ ਵੱਧ ਪਿਆਰ ਕਰਦਾ? ਉਹੀ ਜਿਹਨੇ ਅੱਜ ਤੱਕ ਬਚਪਨ ਦੇ ਵਿਆਹ ਨੂੰ ਹੀ ਸੱਚ ਮੰਨਿਆ। ਤੇਰੀ ਗੱਲ ਵੀ ਠੀਕ, ਪਰ ਜਿਹੜਾ ਆਪਣੀਆਂ ਲਾਵਾਂ ਅਧੂਰੀਆਂ ਛੱਡ ਕੇ ਤੇਰੇ ਕੋਲ ਆਇਆ, ਖੁਦਾ ਮੁੱਲ ਵੀ ਤਾਂ ਪਾ। ਹਾਂਜੀ ਕਿੱਧਰ ਚੱਲੇ? ਇੱਧਰ ਆਓ ਮਾੜਾ ਜਾ। ਉਹ ਮੇਰੀ ਟੈਨਸ਼ਨ ਨਾ ਲਿਓ, ਵੱਡੀ ਗੱਡੀ, ਖੁੱਲਾ ਪੈਸਾ, ਚੰਗਾ ਬਿਜ਼ਨਸ। ਉਹ ਕੁੜੀਆਂ ਮਰਦੀਆਂ ਜੱਟ ਦੀ ਲੁੱਕ ਤੇ। ਚੱਕੋ ਪੈਰ ਕਲਚ ਤੋਂ ਤੇ ਤੁਹਾਨੂੰ ਵੀ ਦਿਖਾਵਾਂ ਨਜ਼ਾਰਾ ਚੰਡੀਗੜ੍ਹ ਦਾ। ਕੋਈ ਫਿਰਦਾ ਕਮਾਉਂਦਾ ਨੱਡੀ ਡੇਟ ਤੇ, ਕੋਈ ਲੈਂਦਾ ਏ ਨਜ਼ਾਰੇ ਹਾਈ ਨਹੀਂ ਲੈ ਕਿਤੇ। ਕੋਈ ਫਿਰਦਾ ਕਮਾਉਂਦਾ ਨੱਡੀ ਡੇਟ ਤੇ, ਕੋਈ ਲੈਂਦਾ ਏ ਨਜ਼ਾਰੇ ਹਾਈ ਨਹੀਂ ਲੈ ਕਿਤੇ। ਪਿੰਡ ਮੁੜ ਕੇ ਕਿਸੇ ਨੇ ਇੱਥੋਂ ਜਾਣਾ ਨਹੀਂ, ਸਵਰਗਾਂ 'ਚ ਪੈਰ ਨੇ, ਸਵਰਗਾਂ 'ਚ ਪੈਰ ਨੇ। ਮੁੰਡੇ ਜੱਟਾਂ ਦੇ ਵਿਗਾੜ ਦਿੱਤੇ ਬੱਲੀਏ ਨੀ, ਚੰਡੀਗੜ੍ਹ ਸ਼ਹਿਰ ਨੇ, ਨੀ ਚੰਡੀਗੜ੍ਹ ਸ਼ਹਿਰ ਨੇ। ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ ਬੱਲੀਏ ਨੀ, ਚੰਡੀਗੜ੍ਹ ਸ਼ਹਿਰ ਨੇ, ਨੀ ਚੰਡੀਗੜ੍ਹ ਸ਼ਹਿਰ ਨੇ। ਦੇ ਝੁੰਡ ਵੀ ਘੁੰਮਦੇ ਚਫੇਰੇ ਨੇ, ਯੂ ਵਿੱਚ ਪੜਦੇ ਮੋਹਾਲੀ ਪੱਕੇ ਡੇਰੇ ਨੇ। ਹੁਸਨਾ ਦੇ ਝੁੰਡ ਵੀ ਘੁੰਮਦੇ ਚਫੇਰੇ, ਇੰਦੇ ਚਾਵਾਂ ਨੇ ਸਟੂਸੀ ਉੱਤੇ ਨੀ, ਇੰਦੇ ਚਾਵਾਂ ਨੇ ਸਟੂਸੀ ਉੱਤੇ ਨੀ। ਹੁੰਦੇ ਵਿੱਚ ਲਹਿਰ ਨੇ, ਨੀ ਹੁੰਦੇ ਵਿੱਚ ਲਹਿਰ ਨੇ। ਮੁੰਡੇ ਜੱਟਾਂ ਦੇ ਵਿਗਾੜ ਦਿੱਤੇ ਬੱਲੀਏ, ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ ਬੱਲੀਏ ਨੀ, ਚੰਡੀਗੜ੍ਹ ਸ਼ਹਿਰ ਨੇ। ਹੁਸਨਾ ਦੇ ਕਹਿਰ ਨੇ, ਗੱਲ ਸੁਣ ਸ਼ਹਿਰ ਨੇ, ਨੀ ਚੰਡੀਗੜ੍ਹ ਸ਼ਹਿਰ ਨੇ, ਨੀ ਚੰਡੀਗੜ੍ਹ ਸ਼ਹਿਰ ਨੇ। ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ ਬੱਲੀਏ ਨੀ, ਚੰਡੀਗੜ੍ਹ ਸ਼ਹਿਰ ਨੇ, ਨੀ ਚੰਡੀਗੜ੍ਹ ਸ਼ਹਿਰ ਨੇ। ਰਹਿੰਦੇ ਨੇ ਕਮਾਉਂਦੇ ਜੀਪਾਂ ਕਿਹੜੀ ਰੂਟ ਉੱਤੇ ਨੀ, ਚੱਲਦੇ
ਵਿਗਾੜ ਦਿੱਤੇ ਬੱਲੀਏ ਨੀ ਚੰਡੀਗੜ੍ਹ ਸ਼ਹਿਰ ਨੇ ਨੀ ਚੰਡੀਗੜ੍ਹ ਸ਼ਹਿਰ ਨੇ ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ ਬੱਲੀਏ ਨੀ ਚੰਡੀਗੜ੍ਹ ਸ਼ਹਿਰ ਨੇ ਨੀ ਚੰਡੀਗੜ੍ਹ ਸ਼ਹਿਰ ਨੇ ਪੜ੍ਹਨਾ ਪੜਾਉਣਾ ਕਿਨੇ ਫਨ ਸ਼ਨ ਕਰਦੇ ਬ੍ਰੇਂਸ ਰੱਖੜੀ ਦੇ ਯਾਰ ਐਸ਼ ਪੂਰੀ ਕਰਦੇ ਪੜ੍ਹਨਾ ਪੜਾਉਣਾ ਕਿਨੇ ਫਨ ਸ਼ਨ ਕਰਦੇ ਬ੍ਰੇਂਸ ਰੱਖੜੀ ਦੇ ਯਾਰ ਐਸ਼ ਪੂਰੀ ਕਰਦੇ ਕਰਦੇ ਬਲੌਂਗ ਮਿੱਤਰੋ ਪਿੱਛੋਂ ਕਰਦੇ ਬਲੌਂਗ ਮਿੱਤਰੋ ਫਿਰੋਜ਼ਪੁਰ ਸ਼ਹਿਰ ਨੇ ਮੁੰਡੇ ਜੱਟਾਂ ਦੇ ਵਿਗਾੜ ਦਿੱਤੇ ਬੱਲੀਏ ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ ਬੱਲੀਏ ਨੀ ਚੰਡੀਗੜ੍ਹ ਸ਼ਹਿਰ ਨੇ ਹੁਸਨਾ ਦੇ ਕਹਿਰ ਨੇ ਗੱਲ ਸੁਣ ਸ਼ਹਿਰ ਨੇ ਨੀ ਚੰਡੀਗੜ੍ਹ ਸ਼ਹਿਰ ਨੇ ਨੀ ਚੰਡੀਗੜ੍ਹ ਸ਼ਹਿਰ ਨੇ ਮੁੰਡੇ ਪਿੰਡਾਂ ਦੇ ਵਿਗਾੜ